ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਆਈਫੋਨ ਐਂਡਰਾਇਡ ਐਪਸ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 9 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ 4087227698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਹੈਗਾ ਆ ਤਾਲੀਬਾਨ ਦੇ ਲੀਡਰ ਅਤੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਦੇ ਨਾਲ ਕੈਂਪ ਡੇਵਿਡ ਦੇ ਵਿੱਚ ਜਿਹੜੀ ਮੀਟਿੰਗ, ਇੱਕ ਸੀਕਰੇਟ ਮੀਟਿੰਗ ਜਿਹੜੀ ਸੈਟਅਪ ਕੀਤੀ ਹੋਈ ਸੀ, ਪਰ ਬਾਅਦ 'ਚ ਉਹਨਾਂ ਨੇ ਡਿਸਕਲੋਜ਼ ਵੀ ਕੀਤਾ ਵੀ ਮੀਟਿੰਗ ਸੈਟਅਪ ਕੀਤੀ ਸੀ ਅਤੇ ਹੁਣ ਇਸ ਨੂੰ ਜਿਹੜਾ ਆ ਸਕ੍ਰੈਪ ਕਰਨ ਜਾ ਰਹੇ ਹੈਗੇ ਆ। ਉਹਨਾਂ ਦੇ ਬਹੁਤ ਸਾਰੇ ਜਿਹੜੇ ਐਡਵਾਈਜ਼ਰ ਸੀ ਉਹ ਵੀ ਇਸ ਮੀਟਿੰਗ ਦੇ ਉਲਟ ਸੀਗੇ, ਈਵਨ ਵਾਈਸ ਪ੍ਰੈਜ਼ੀਡੈਂਟ ਵੀ। ਪਰ ਲੇਟਲੀ ਜਦੋਂ ਤਾਲੀਬਾਨ ਨੇ ਇੱਕ ਜਿਹੜਾ ਬੰਬ ਚਲਾਇਆ ਅਫਗਾਨਿਸਤਾਨ ਦੇ ਵਿੱਚ, ਜਿਹਦੇ ਨਾਲ ਇੱਕ US ਦਾ ਜਿਹੜਾ ਫੌਜੀ ਆ ਉਹ ਮਾਰਿਆ ਗਿਆ ਅਤੇ 11 ਲੋਕ ਹੋਰ ਜਿਨ੍ਹਾਂ ਦੀ ਮੌਤ ਹੋਈ, ਅਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਲੈ ਲਈ। ਉਸ ਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਵੀ ਨਹੀਂ, ਹੁਣ ਅਸੀਂ ਇਹਨਾਂ ਨਾਲ ਗੱਲ ਨਹੀਂ ਕਰਨੀ, ਅਤੇ ਉਹ ਜਿਹੜੀ ਮੀਟਿੰਗ ਆ ਫਿਰ ਉਹ ਕੈਂਸਲ ਹੋ ਗਈ। ਜੀ ਬਿਲਕੁਲ। ਬੀਤੇ ਵੀਕਐਂਡ ਦੇ ਉੱਥੇ ਇੱਕ ਜਿਹੜਾ ਤੁਸੀਂ ਜਿੱਦਾਂ ਦੱਸਿਆ ਵੀ ਕਾਰ ਬੰਬ ਧਮਾਕਾ ਹੋਇਆ, ਜਿਸ ਦੇ ਵਿੱਚ ਇੱਕ ਅਮਰੀਕੀ ਫੌਜੀ ਵੀ ਜਿਹੜਾ ਮਾਰਿਆ ਗਿਆ ਅਤੇ ਉਸ ਦੇ ਨਾਲ 11 ਹੋਰ ਜਾਣੇ ਵੀ ਜਿਹੜੇ ਉਹ ਮਾਰੇ ਗਏ ਸੀ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜੀ ਮੀਟਿੰਗ ਆ ਉਹ ਕੈਂਸਲ ਕਰ ਦਿੱਤੀ ਆ। ਤਾਲਿਬਾਨ ਵਾਲੇ ਇੱਕ ਪਾਸੇ ਜਿਹੜੀ ਉਹ ਗੱਲਬਾਤ ਕਰੀ ਜਾ ਰਹੇ ਸੀ, ਦੂਜੇ ਪਾਸੇ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਜਿਹੜੀ ਹਿੰਸਾ ਕਰਕੇ ਹੋਰ ਪ੍ਰੈਸ਼ਰ ਪਾਉਣ ਦੀ ਇੱਕ ਹਿਸਾਬ ਨਾਲ ਕੋਸ਼ਿਸ਼ ਸੀਗੀ, ਪਰ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੀ ਇਸ ਜਿਹੜੇ ਪ੍ਰੈਸ਼ਰ ਟੈਕਟਿਕ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਨਹੀਂ ਮੰਨਿਆ, ਸੁਣਿਆ ਨਹੀਂ। ਬੇਸਿਕਲੀ ਜੇ ਇਹਦੇ ਵਿੱਚ ਸ਼ਾਇਦ ਅਮਰੀਕੀ ਫੌਜੀ ਨਾ ਮਾਰਿਆ ਗਿਆ ਹੁੰਦਾ ਤਾਂ ਸ਼ਾਇਦ ਇਹ ਮੀਟਿੰਗ ਹੋ ਜਾਂਦੀ, ਕਿਉਂਕਿ ਬਾਕੀ ਜਿਹੜੇ ਲੋਕ ਮਾਰੇ ਗਏ ਉਹਨਾਂ ਦੀ ਜਾਨ ਦੀ ਉਨੀ ਅਹਿਮੀਅਤ ਨਹੀਂ ਰਾਸ਼ਟਰਪਤੀ ਟਰੰਪ ਦੀ ਨਜ਼ਰਾਂ 'ਚ ਜਿੰਨੀ ਇੱਕ ਅਮਰੀਕੀ ਫੌਜੀ ਦੀ ਜਿਹੜੀ ਹੈਗੀ ਆ। ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਵੀ ਆ, ਕਿਉਂਕਿ ਉਹ ਅਮਰੀਕਾ ਦੇ ਉਹ ਰਾਸ਼ਟਰਪਤੀ ਵੀ ਆ। ਸੋ ਉਸ ਚੀਜ਼ ਤੋਂ ਬਾਅਦ ਦੇ ਵਿੱਚ ਜਿਹੜੇ ਤਾਲਿਬਾਨ ਵਾਲੇ ਆ ਹੁਣ ਕਹਿੰਦੇ ਵੀ ਆਪਣਾ ਜਿਹੜਾ ਹਿੰਸਕ ਰੂਪ ਆ ਉਸ ਨੂੰ ਹੋਰ ਤੇਜ਼ ਕਰ ਸਕਦੇ ਆ। ਇੱਥੋਂ ਇਹੀ ਜਿਹੜੀ ਹਰਜੋਤ ਸਿੰਘ ਜੀ ਗੱਲ ਨੂੰ ਕਹਿ ਲਓ ਵੀ ਗੱਲ ਦਾ ਪਤਾ ਲੱਗਦਾ ਆ ਵੀ ਉਹਨਾਂ ਨੇ ਆਪਣਾ ਨੈਟਵਰਕ ਉੱਥੇ ਦੁਬਾਰਾ ਜਮਾਉਣ ਦੇ ਵਿੱਚ ਉਹ ਕਾਮਯਾਬ ਹੋ ਚੁੱਕੇ ਹੋਏ ਨੇ ਤਾਲਿਬਾਨ ਵਾਲੇ। ਅਤੇ ਜਿਹੜੀ ਅਫਗਾਨ ਗੌਰਮੈਂਟ, ਜਿਹੜੀ ਇੱਕ ਪ੍ਰੋਕਸੀ ਗੌਰਮੈਂਟ ਅਮਰੀਕਾ ਨੇ ਉੱਥੇ ਜਿਹੜੀ ਸਥਾਪਿਤ ਕੀਤੀ ਆ, ਉਸ ਦੇ ਹੱਥ ਪੱਲੇ ਕੋਈ ਬਹੁਤਾ ਉੱਥੇ ਕੁਛ ਜਿਹੜਾ ਚੀਜ਼ ਆ ਸ਼ਾਇਦ ਬਚਿਆ ਨਹੀਂ ਆ। ਅਮਰੀਕਾ ਵਾਲੇ ਵੀ ਉੱਥੋਂ ਬਾਹਰ ਨਿਕਲਣ ਦੀ ਤਿਆਰੀਆਂ ਦੇ ਵਿੱਚ ਆ, ਉਹਨਾਂ ਨੂੰ ਵੀ ਕਾਹਲੀ ਸੀਗੀ ਅਤੇ ਆਈ ਥਿੰਕ ਇਸੇ ਹੀ ਕਾਹਲੀ ਦੇ ਚੱਲਦਿਆਂ ਉਹ ਤਾਲਿਬਾਨ ਦੇ ਨਾਲ ਮੀਟਿੰਗਸ ਵੀ ਲਗਾਤਾਰ ਉਹ ਕਰ ਰਹੇ ਸੀਗੇ। ਪਰ ਇਹ ਹੁਣ ਅਮਰੀਕੀ ਫੌਜੀ ਦੇ ਮਾਰੇ ਜਾਣ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਕਾਫੀ ਜਿਹੜਾ ਰੁੱਖ ਆ ਉਹ ਪਲਟਿਆ ਹੋਇਆ ਨਜ਼ਰ ਆਵੇਗਾ। ਅਤੇ ਅਫਗਾਨਿਸਤਾਨ ਵਾਲੇ ਕਹਿ ਰਹੇ ਆ ਵੀ ਉੱਥੇ ਹੋਰ ਜ਼ਿਆਦਾ ਹਿੰਸਕ ਇੱਦਾਂ ਦੇ ਜਿਹੜੇ ਕਾਰ ਧਮਾਕੇ ਅਤੇ ਹੋਰ ਉੱਦਾਂ ਧਮਾਕੇ ਜਿਹੜੇ ਆ ਉੱਥੇ ਹੋ ਸਕਦੇ ਨੇ। ਤਾਲਿਬਾਨ ਵਾਲੇ ਤਾਂ ਚਾਹੁੰਦੇ ਆ ਵੀ ਅਫਗਾਨਿਸਤਾਨ ਵਾਲੇ ਕਿਤੇ ਨਾ ਕਿਤੇ ਅਫਗਾਨਿਸਤਾਨ ਦੇ ਵਿੱਚੋਂ ਜਿਹੜੇ ਅਮਰੀਕਾ ਵਾਲੇ ਚਲੇ ਜਾਣ, ਤਾਂ ਜੋ ਉਹਨਾਂ ਨੂੰ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਬਜ਼ਾ ਕਰਨ ਦਾ ਦੁਬਾਰਾ ਮੌਕਾ ਮਿਲੇ। ਸੋ ਇਹਨਾਂ ਦੇ ਇਹ ਵੀ ਇੱਕ ਸਟ੍ਰੈਟਜੀ ਜਿਹੜੀ ਉਹ ਸਮਝ ਨਹੀਂ ਆ ਰਹੀ ਵੀ ਇਹ ਚਾਹੁੰਦੇ ਕਿ ਇੱਕ ਪਾਸੇ ਮੀਟਿੰਗ ਕਰੀ ਜਾਂਦੇ ਆ, ਦੂਜੇ ਪਾਸੇ ਜਿਹੜੇ ਉਹ ਬੰਬ ਚਲਾਈ ਜਾਂਦੇ ਆ। ਵੀ ਜੇ ਤਾਂ ਚਾਹੁੰਦੇ ਆ ਫਿਰ ਤਾਂ ਉਨੀ ਦੇਰ ਤੱਕ ਸ਼ਾਂਤੀ ਰੱਖਣ ਸਕਣ, ਵੀ ਜਿਹੜਾ ਅਮਰੀਕਾ ਵਾਲੇ ਜਲਦੀ ਇੱਥੋਂ ਜਾਣ ਦੀ ਕਰਨ, ਕਿਉਂਕਿ ਆਲਰੇਡੀ ਆਪਾਂ ਦੱਸਿਆ ਸੀਗਾ ਵੀ ਕੁਛ ਹਫ਼ਤੇ ਪਹਿਲਾਂ ਰਾਸ਼ਟਰਪਤੀ ਟਰੰਪ ਵੀ ਕਹਿ ਰਹੇ ਸੀਗੇ ਵੀ ਆਉਣ ਵਾਲੇ ਕੁਛ ਹੀ ਜਿਹੜੇ ਸਾਲਾਂ ਦੇ ਵਿੱਚ ਹੀ ਜਲਦ ਹੀ ਜਿਹੜੇ ਇਨਫੈਕਟ ਉਹਨਾਂ ਨੇ ਜਿਹੜੇ ਅਮਰੀਕੀ ਫੌਜੀ ਆ ਸਾਰਿਆਂ ਨੂੰ ਵਾਪਸ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਬੁਲਾ ਲੈਣਾ ਆ। ਸੋ ਇਹ ਵੀ ਕਿਤੇ ਨਾ ਕਿਤੇ ਹੁਣ ਕਾਫੀ ਜਿਹੜਾ ਆ ਉਹ ਸ਼ਸ਼ੋਪਨ ਦੇ ਵਿੱਚ ਪੈ ਗਿਆ। ਪੂਰੇ ਦਾ ਪੂਰਾ ਪਲਾਨ ਵੀ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ
ਬਣੂਗਾ ਕੀ। ਜੀ, ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਪਸੈਟ ਵੀ ਸੀ ਵੀ ਉੱਧਰੋਂ 9/11 ਆਉਣ ਵਾਲਾ ਆ ਅਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਤਾਲੀਬਾਨ ਵਾਲਿਆਂ ਨਾਲ ਮੀਟਿੰਗ ਰੱਖੀ ਹੈਗੀ ਆ। ਸੋ ਉਹਨਾਂ ਦਾ ਵਿਚਾਰ ਇਹ ਸੀ ਵੀ ਕੈਂਪ ਡੇਵਿਡ ਇਹ ਉਹ ਜਗ੍ਹਾ ਆ ਜਦੋਂ ਅਲ ਕਾਇਦਾ ਵਾਲਿਆਂ ਨੇ USA ਦੇ ਵਿੱਚ 9/11 ਨੂੰ ਅਟੈਕ ਕੀਤਾ ਸੀ, ਜਿਹਦੇ ਨਾਲ 3000 ਅਮਰੀਕਨ ਲੋਕਾਂ ਦੀ ਮੌਤ ਹੋ ਗਈ ਸੀ। ਉਸ ਜਗ੍ਹਾ ਦੇ ਉੱਤੇ ਜਿਹੜਾ ਕੈਂਪ ਡੇਵਿਡ ਆ ਉੱਥੇ ਜਿਹੜੀ ਆ ਮੀਟਿੰਗ ਰੱਖੀ ਗਈ ਸੀ ਉਸ ਟਾਈਮ ਦੇ ਉੱਤੇ, ਕਿਉਂਕਿ ਬੜਾ ਸਹਿਮ ਵਾਲਾ ਮਾਹੌਲ ਸੀ। ਕਈ ਜਗ੍ਹਾ ਦੇ ਉੱਤੇ ਜਿਹੜੇ ਆ ਪਲੇਨ ਚੱਲੇ, ਜਿਹੜੇ ਹਿੱਟ ਹੋਏ ਸੀ, ਪਲੇਨ ਇੱਕ ਸਿੱਟਿਆ ਵੀ ਗਿਆ ਸੀ। ਪੈਂਟਾਗਨ ਦੇ ਉੱਤੇ ਵੀ ਜਿਹੜਾ ਇੱਕ ਪਲੇਨ ਕਰੈਸ਼ ਹੋਇਆ ਸੀ। ਅਤੇ ਸੋ ਲੋਕ ਕਹਿੰਦੇ ਆ ਵੀ ਈਵਨ ਜਿਹੜੀ ਰਿਪਰੈਜ਼ੈਂਟੇਟਿਵ ਲਿਜ਼ ਚੈਨੀ ਆ, ਉਹਨਾਂ ਨੇ ਇਹ ਕਿਹਾ ਵੀ ਤਾਲੀਬਾਨ ਨੂੰ ਉਸ ਜਗ੍ਹਾ ਦੇ ਉੱਤੇ ਜਿਹੜੀ ਆ ਜਾਣੀ ਕਿ ਕੈਂਪ ਡੇਵਿਡ ਆ ਉੱਥੇ ਉਹਨਾਂ ਦੇ ਪੈਰ ਨਹੀਂ ਰੱਖਣ ਲੈਣੇ ਚਾਹੀਦੇ, ਕਿਉਂਕਿ ਇਹ ਉਹੀ ਤਾਲੀਬਾਨ ਆ ਜਿਨ੍ਹਾਂ ਨੇ ਅਲ ਕਾਇਦਾ ਵਾਲਿਆਂ ਨੂੰ ਆਪਣੀ ਜਗ੍ਹਾ ਜਿਹੜੀ ਆ ਅਫਗਾਨਿਸਤਾਨ ਦੇ ਵਿੱਚ ਦਿੱਤੀ ਸੀ, ਜਿਨ੍ਹਾਂ ਨੇ USA ਦੇ ਉੱਤੇ ਅਟੈਕ ਕੀਤਾ। ਜੀ ਜੀ ਬਿਲਕੁਲ, ਇਹ ਕੈਂਪ ਡੇਵਿਡ ਕਾਫੀ ਮਸ਼ਹੂਰ ਥਾਂ ਆ। ਇੱਥੇ ਬਹੁਤ ਸਾਰੀਆਂ ਹਿਸਟੋਰਿਕਸ ਜਿਹੜੀਆਂ ਟਾਕਸ ਆ ਉਹ ਹੁੰਦੀਆਂ ਰਹੀਆਂ। ਯਾਸਿਰ ਅਰਾਫਾਤ ਜਿਹੜਾ ਫੈਲਸਤੀਨੀਆਂ ਦਾ ਲੀਡਰ ਵੀ ਸੀਗਾ, ਉਹ ਜੁਲਾਈ 2000 ਦੇ ਵਿੱਚ ਇਸੇ ਕੈਂਪ ਡੇਵਿਡ ਦੇ ਵਿੱਚ ਉਦੋਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਦੇ ਨਾਲ ਤੇ ਨਾਲ ਹੀ ਇਜ਼ਰਾਈਲੀ ਜਿਹੜਾ ਉਸ ਟਾਈਮ ਦਾ ਪ੍ਰਾਈਮ ਮਿਨਿਸਟਰ ਐਹੁਦ ਬਰਾਕ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਗੱਲਬਾਤ ਕੀਤੀ ਸੀ। ਉਸ ਟਾਈਮ ਦੇ ਉੱਤੇ ਜਿਹੜੀ ਇਹਨਾਂ ਦੀ ਆਪਸੀ ਸਮਝੌਤਾ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਵੀ ਜਿਹੜੀ ਆ ਉਹ ਨਾਕਾਮਯਾਬ ਜਿਹੜੀ ਉਹ ਰਹੀ ਸੀ। ਜਿੱਦਾਂ ਤੁਸੀਂ ਦੱਸਿਆ ਆ ਵੀ ਇਹ ਬੜੀ ਇੱਕ ਮਹੱਤਤਾ ਵਾਲਾ ਜਿਹੜਾ ਕੈਂਪ ਡੇਵਿਡ ਜਿਸ ਨੂੰ ਆਖਿਆ ਜਾਂਦਾ, ਜਿਹੜਾ ਕਿ ਜਿੱਥੇ ਜਿਹੜੇ ਰਾਸ਼ਟਰਪਤੀ ਬੜੀ ਅਹਿਮ ਚਰਚਾਵਾਂ ਕਰਨ ਦੇ ਲਈ ਉੱਥੇ ਜਾਂਦੇ ਹੁੰਦੇ ਨੇ। ਸੋ ਬਿਲਕੁਲ ਜਿੱਦਾਂ ਕਹਿ ਰਹੇ ਆ ਵੀ ਤਾਲੀਬਾਨ ਇਸ ਚੀਜ਼ ਦੇ ਨਹੀਂ ਸੀਗਾ ਵੀ ਕਾਬਲ ਨਹੀਂ ਸੀਗਾ ਵੀ ਉਹਨਾਂ ਨੂੰ ਇੱਥੇ ਜਿਹੜਾ ਘੱਲਿਆ ਜਾਵੇ। ਸੋ ਕਾਫੀ ਜਿਹੜੀ ਆਪੋਜੀਸ਼ਨ ਵੀ ਜਿਹੜੀ ਹੋ ਰਹੀ ਆ। ਇਹ ਵੀ ਬੜਾ ਹੈਰਾਨੀ ਵਾਲੀ ਗੱਲ ਸੀ ਵੀ ਬੜੀ ਚੁੱਪ ਚੁਪੀਤੇ ਜਿਹੜੀ ਮੀਟਿੰਗ ਆ ਉਹ ਕਰਵਾਈ ਜਾ ਰਹੀ ਸੀ ਅਤੇ ਰਾਸ਼ਟਰਪਤੀ ਟਰੰਪ ਦੇ ਗੁੱਸੇ ਦੇ ਕਰਕੇ ਉਹ ਟਵਿੱਟਰ ਦੇ ਉੱਤੇ ਜਿਹੜੀ ਪਲਾਨ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਸੀਗਾ। ਜੌਨ ਬੋਲਟਨ ਵੀ ਕਾਫੀ ਇਸ ਚੀਜ਼ ਦੇ ਕਹਿੰਦੇ ਆ ਖਿਲਾਫ ਦੱਸੇ ਜਾਂਦੇ ਸੀਗੇ, ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਹੈਗੇ ਆ। ਅਤੇ ਇਹੀ ਇਸ ਟਾਈਮ ਖਬਰ ਸਾਹਮਣੇ ਉੱਭਰ ਕੇ ਆ ਰਹੀ ਆ ਵੀ ਆਪਣੇ ਐਡਵਾਈਜ਼ਰਸ ਦੇ ਕਹਿਣ ਦੇ ਉਲਟ ਜਾ ਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਇਹ ਮੀਟਿੰਗ ਕਰਨਾ ਚਾਹੁੰਦੇ ਸੀ ਅਤੇ ਅਮਰੀਕੀ ਫੌਜੀ ਮਰਨ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਨੇ ਇਹ ਜਿਹੜੀ ਮੀਟਿੰਗ ਆ ਉਹ ਕੈਂਸਲ ਕੀਤੀ ਆ। ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਨਾਰਥ ਕੋਰੀਆ ਦਾ ਜਿਹੜਾ ਡਿਕਟੇਟਰ ਆ ਉਸ ਨੂੰ ਹੁਣ ਮਾਨਤਾ ਜਿਹੜੀ ਕਾਫੀ ਮਿਲਣ ਲੱਗ ਗਈ ਆ ਰਾਸ਼ਟਰਪਤੀ ਟਰੰਪ ਦੇ ਨਾਲ 2 ਮੁਲਾਕਾਤਾਂ ਕਰਨ ਤੋਂ ਬਾਅਦ 'ਚ। ਜਿੱਦਾਂ ਹੁਣ ਤਾਲੀਬਾਨ ਵਾਲੇ ਅਮਰੀਕੀ ਜਰਨੈਲਾਂ ਦੇ ਨਾਲ ਅਤੇ ਇੱਥੋਂ ਤੱਕ ਕਿ ਹੁਣ ਅਮਰੀਕੀ ਜਿਹੜੇ ਰਾਸ਼ਟਰਪਤੀ ਦੇ ਨਾਲ ਵੀ ਆਲਮੋਸਟ ਮੀਟਿੰਗ ਕਰਨ ਦੇ ਵਿੱਚ ਕਾਮਯਾਬ ਹੋਣ ਜਾ ਰਹੇ ਸੀਗੇ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਮਾਨਤਾ ਜਿਹੜੀ ਅਫਗਾਨਿਸਤਾਨ ਦੇ ਵਿੱਚ ਹੋਰ ਜ਼ਿਆਦਾ ਵੱਧ ਜਾਣੀ ਸੀਗੀ ਵੀ ਚਲੋ ਕੋਈ ਨਹੀਂ, ਜੇ ਇਹਨਾਂ ਦੇ ਨਾਲ ਰਾਸ਼ਟਰਪਤੀ ਅਮਰੀਕਾ ਦਾ ਮਿਲ ਰਿਹਾ ਤਾਂ ਕੁਛ ਨਾ ਕੁਛ ਤਾਂ ਜਿਹੜਾ ਇਹਨਾਂ ਦੇ ਵਿੱਚ ਗੱਲ ਹੋਊਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਧਰ ਕੀ ਬਣਦੀ ਆ। ਹੁਣ ਤੋਂ ਉਦੋਂ ਤੋਂ ਲੈ ਕੇ ਜਦੋਂ ਤੋਂ ਹਰਜੋਤ ਸਿੰਘ ਜੀ 18 ਸਾਲ ਹੋ ਗਏ ਆ ਅਮਰੀਕਾ ਜਦੋਂ ਦਾ ਅਫਗਾਨਿਸਤਾਨ 'ਚ ਕਈ ਹਜ਼ਾਰ ਜਿਹੜੇ ਅਮਰੀਕੀ ਫੌਜੀ ਆਪਣੀ ਉੱਥੇ ਜਾਨਾਂ ਗਵਾ ਚੁੱਕੇ ਨੇ ਅਤੇ ਕਈ ਹਜ਼ਾਰਾਂ ਦੀ ਉਸ ਤੋਂ ਵੱਧ ਸੰਖਿਆ ਦੇ ਵਿੱਚ ਲੋਕ ਜਿਹੜੇ PTSD ਅਤੇ ਹੋਰ ਕਈ ਬਿਮਾਰੀਆਂ ਦੇ ਕਰਕੇ ਅਪਾਹਜ ਹੋ ਕੇ ਉੱਥੋਂ ਵਾਪਸ ਆਏ ਨੇ। ਜੀ ਬਿਲਕੁਲ, ਅਤੇ ਅਫਗਾਨੀ ਵੀ ਜਿਹੜੇ ਆਮ ਲੋਕ ਆ ਲੱਖਾਂ ਦੇ ਹਿਸਾਬ ਨਾਲ ਉਹਨਾਂ ਦੀ ਮੌਤ ਹੋਈ ਆ। ਪੂਰਾ ਮੁਲਕ ਇੱਕ ਤਰ੍ਹਾਂ ਨਾਲ ਤਬਾਹ ਹੋਇਆ ਹੈਗਾ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ UK ਤੋਂ ਆ ਰਹੀ ਆ। UK ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਦੇ ਲਈ ਜਿਹੜੀ ਪ੍ਰੋਬਲਮਾਂ ਆ ਉਹ ਵੱਧ ਤੋਂ ਵੱਧ ਰਹੀਆਂ ਹੈਗੀਆਂ। ਅਤੇ ਹੁਣ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਇੱਕ ਥ੍ਰੈਟਨਿੰਗ ਕੀਤੀ ਸੀ ਵੀ ਮੈਂ ਬ੍ਰੈਕਸਿਟ ਜਿਹੜਾ ਡਿਲੇ ਨਹੀਂ ਕਰਨਾ ਹੈਗਾ, ਅਤੇ ਜਿਹੜਾ ਅਕਤੂਬਰ ਦਾ ਲਾਸਟ ਡੇ ਹੈਗਾ, ਈਵਨ ਦੋ ਜੇ ਬ੍ਰੈਕਸਿਟ ਦੇ ਕਿਸੇ ਤਰ੍ਹਾਂ ਦਾ ਐਗਰੀਮੈਂਟ ਹੁੰਦਾ ਜਾਂ ਨਹੀਂ ਹੁੰਦਾ, ਅਸੀਂ ਉਸ ਤੋਂ ਬਾਹਰ ਹੋ ਜਾਵਾਂਗੇ। ਹੁਣ ਉਹਨਾਂ ਨੇ ਉਹ ਕਹਿੰਦੇ ਵੀ ਨਹੀਂ, ਮੈਂ ਦੁਬਾਰਾ ਕੀ ਉਹਦੇ ਉੱਤੇ ਜਿਹੜਾ ਆ ਵਿਚਾਰ ਕਰੂੰਗਾ, ਕਿਉਂਕਿ ਕਹਿੰਦੇ ਵੀ ਅਸੀਂ ਇਹਨੂੰ ਸੈਬੋਟਾਜ ਨਹੀਂ ਕਰਨਾ ਚਾਹੁੰਦੇ ਅਤੇ ਵੀ ਮੈਂ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਲਾ ਆ ਉਹਨੂੰ ਅਵੇ ਕਰੂੰਗਾ ਅਤੇ ਟਰਾਈ ਕਰਾਂਗੇ ਜੇ ਅਕਤੂਬਰ ਦੇ ਐਂਡ ਤੱਕ ਨਹੀਂ ਹੋਇਆ ਅਤੇ ਉਹਦੀ ਜਿਹੜੀ ਆ ਐਕਸਟੈਂਸ਼ਨ ਮੇ ਵੀ ਕੀਤੀ ਜਾ ਸਕੇ, ਤਾਂ ਕਿ ਜਿਹੜਾ ਬ੍ਰੈਕਸਿਟ ਆ ਉਹ ਡੀਲ ਬਣਾ ਕੇ ਹੀ ਜਿਹੜਾ UK ਵਾਲੇ ਸੈਪਰੇਟ ਹੋਣ। ਜੀ ਬਿਲਕੁਲ। ਅਤੇ ਉੱਦਾਂ ਵੈਸੇ ਹਰਜੋਤ ਸਿੰਘ ਜੀ ਇਹ ਵੀ ਖਬਰ ਉੱਧਰੋਂ ਜਿਹੜੀ ਆ ਰਹੀ ਸੀ ਵੀ ਸ਼ਾਇਦ ਉਸੇ ਤਰੀਕੇ ਦੇ ਨਾਲ ਗੋ ਹੈਡ ਹੋਵੇਗੀ ਜਿਹੜੀ ਇਹਨਾਂ ਨੇ ਸਸਪੈਂਸ਼ਨ ਕੀਤੀ ਸੀਗੀ ਪਾਰਲੀਮੈਂਟ ਦੀ, ਵੀ ਉਸ ਨੂੰ ਪਾਰਲੀਮੈਂਟ ਨੂੰ ਸਸਪੈਂਡ ਹੀ ਜਿਹੜਾ ਆ ਜਿਹਨੇ ਉਹਨਾਂ ਨੇ ਕੁਈਨ ਦੇ ਕੋਲੋਂ ਇਜਾਜ਼ਤ ਲਈ ਸੀਗੀ ਕਰਨ ਦੀ, ਉਸ ਨੂੰ ਮੰਗ ਲਈ ਹੈਗੀ ਆ। ਇੱਕ ਬੜੀ ਹਰਜੋਤ ਸਿੰਘ ਜੀ ਜ਼ਿਕਰਯੋਗ ਗੱਲ ਹੈਗੀ ਆ, ਜਿਹੜਾ ਬ੍ਰਿਟੇਨ ਦਾ ਖੁਦ ਦਾ ਕੋਈ ਲਿਖਿਆ ਹੋਇਆ ਜਿੱਦਾਂ ਭਾਰਤ ਦਾ ਸੰਵਿਧਾਨ ਆ ਅਤੇ ਅਮਰੀਕਾ ਦਾ ਸੰਵਿਧਾਨ ਆ, ਇੱਦਾਂ ਦੀ ਕੋਈ ਚੀਜ਼ ਉੱਥੇ ਹੈ ਨਹੀਂ ਆ। ਵੱਖਰੇ ਵੱਖਰੇ ਹਰ ਇੱਕ ਚੀਜ਼ ਦੇ ਲਈ ਉਹਨਾਂ ਨੇ ਕਾਨੂੰਨ ਜਿਹੜੇ ਆ ਉਹ ਬਣਾਏ ਹੋਏ ਨੇ।
ਇੱਕ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਪੂਰਨ ਸੰਵਿਧਾਨ ਕੋਈ ਉੱਥੇ ਹੈਗਾ ਨਹੀਂ ਹੈਗਾ। ਇਹ ਬਾਹਰ ਜਾ ਕੇ ਉਹਨਾਂ ਨੇ ਉੱਦਾਂ ਕਹਿੰਦੇ ਆ ਵੀ ਜਿੱਦਾਂ ਇੰਡੀਆ ਵਾਲਿਆਂ ਨੇ ਕਹਿੰਦੇ ਵੀ ਉਹਨਾਂ ਦਾ ਸੰਵਿਧਾਨ ਇੱਕ ਹਿਸਾਬ ਦੇ ਨਾਲ ਕਾਪੀ ਕੀਤਾ, ਪਰ ਉਹਨਾਂ ਦੇ ਵੱਖ-ਵੱਖ ਕਾਨੂੰਨਸ ਨੂੰ ਜਿਹੜਾ ਕਾਪੀ ਕਰਕੇ ਉਹਨਾਂ ਨੇ ਉੱਧਰਲੇ ਪਾਸੇ ਨੂੰ ਜਿਹੜਾ ਉਹ ਬਣਾਇਆ ਸੀ। ਸੋ ਇਹ ਕਿਉਂਕਿ ਤਾਂ ਹੀ ਜਿਹੜੀ ਕਈ ਜਿਹੜੀਆਂ ਪਾਵਰਸ ਆ ਉਹ ਕੁਈਨ ਦੇ ਕੋਲ ਜ਼ਿਆਦੀਆਂ ਨੇ, ਅਤੇ ਇੱਦਾਂ ਜਿਹੜਾ ਪਾਰਲੀਮੈਂਟ ਨੂੰ ਸਸਪੈਂਡ ਕਰਨ ਵਾਲਾ ਵੀ ਜਿਹੜਾ ਇੱਕ ਮੌਕਾ ਆ ਉਹ ਪ੍ਰਾਈਮ ਮਿਨਿਸਟਰ ਦੇ ਕੋਲ ਉਹ ਰਹਿੰਦਾ ਆ। ਕਹਿੰਦੇ ਵੀ ਐਥੀਕਲ ਤੌਰ ਦੇ ਉੱਤੇ ਜਿਹੜੇ ਬਹੁਤ ਸਾਰੇ ਕਾਨੂੰਨ ਆ ਉਸ ਹਿਸਾਬ ਦੇ ਨਾਲ ਬਣਾਏ ਜਾਂਦੇ ਆ ਜਾਂ ਉਹ ਦੇਖੇ ਜਾਂਦੇ ਆ ਵੀ ਇਹ ਕਰਨਾ ਵਾਜਬ ਆ ਜਾਂ ਗੈਰ ਵਾਜਬ ਆ, ਪਰ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਬ੍ਰਿਟੇਨ ਦਾ ਕੋਈ ਸੰਵਿਧਾਨ ਇਸ ਤਰੀਕੇ ਨਾਲ ਲਿਖਤੀ ਰੂਪ ਦੇ ਵਿੱਚ ਹੈ ਨਹੀਂ ਆ। ਵੱਖ-ਵੱਖ ਚੀਜ਼ਾਂ ਦੇ ਉੱਤੇ ਵੱਖਰੇ ਵੱਖਰੇ ਕਾਨੂੰਨ ਜਿਹੜੇ ਜ਼ਰੂਰ ਉਹ ਬਣਾਏ ਹੋਏ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਬਹਾਮਾਸ ਤੋਂ ਆ ਰਹੀ ਆ। ਬਹਾਮਾਸ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈਗਾ ਆ। ਹੁਣ ਤੱਕ ਜਿੰਨੀਆਂ ਰਿਪੋਰਟਸ ਆਈਆਂ ਆ ਉਹਨਾਂ ਦੇ ਮੁਤਾਬਕ ਬਹਾਮਾ ਦੇ ਵਿੱਚ 45 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। 70,000 ਦੇ ਕਰੀਬ ਜਿਹੜੇ ਲੋਕ ਆ ਉਹ ਹੋਮਲੈਸ ਹੋ ਗਏ ਹੈਗੇ ਆ। ਉਹਨਾਂ ਦੇ ਜਿਹੜੀ ਜਿੰਨੀਆਂ ਬਿਲਡਿੰਗਾਂ ਸੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਹਜੇ ਵੀ ਬਹੁਤ ਵੱਡੇ ਏਰੀਏ ਦੇ ਵਿੱਚ ਕੋਈ ਬਿਜਲੀ ਨਹੀਂ ਹੈ, ਕੋਈ ਰਨਿੰਗ ਵਾਟਰ ਨਹੀਂ ਹੈਗਾ, ਅਤੇ ਜਿਹੜੀ ਏਡ ਵੀ ਹੈਗੀ ਆ ਉਹ ਹੌਲੀ ਹੌਲੀ ਜਿਹੜੀ ਆ ਆਈਲੈਂਡ ਜਿਹੜਾ ਗ੍ਰੈਂਡ ਬਹਾਮਾ ਉੱਥੇ ਪਹੁੰਚ ਰਹੀ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪਈ CNN ਦੇ 3 ਰਿਪੋਰਟਰ ਜਿਹੜੇ ਆ ਉਹ ਜਾ ਕੇ ਉਹਨਾਂ ਨੇ ਵਿਜ਼ਿਟ ਕੀਤੀ ਅਤੇ ਪੂਰੀ ਰਿਪੋਰਟਿੰਗ ਕੀਤੀ। ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਉਹ ਵਾਰ ਜ਼ੋਨ ਜਿਹੜਾ ਬਣਿਆ ਹੋਇਆ ਹੈਗਾ ਆ। ਜੀ, ਬਹੁਤ ਹੀ ਜ਼ਿਆਦਾ ਬੱਤਰ ਜਿਹੜੇ ਹਾਲਾਤ ਆ ਉਹ ਹੈਗੇ ਨੇ, ਅਤੇ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਮੇਨ ਨੇ ਤਾਂ ਉਹ ਕਹਿ ਰਹੇ ਨੇ ਵੀ ਸਟੈਗਰਿੰਗ ਨੰਬਰ ਆਫ ਡੈਥਸ ਜਿਹੜੀਆਂ ਇਹ ਬਹੁਤ ਜ਼ਿਆਦਾ ਜਿਹੜੀ ਆਂਕੜਾ ਹੈ ਉਹ ਵੱਧ ਸਕਦਾ ਆ। ਅਤੇ ਕਹਿੰਦੇ ਕੁਛ ਵੀ ਜਿਹੜਾ ਆ ਉਹ ਉੱਥੇ ਬਚਿਆ ਨਹੀਂ। ਪੂਰੇ ਦੇ ਪੂਰੇ ਛੋਟੇ ਤੋਂ ਵੱਡੇ ਜਿਹੜੇ ਸ਼ਹਿਰ ਆ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਫਲੈਟ ਆ ਉਹ ਹੋ ਚੁੱਕੇ ਨੇ। ਸੋ ਇਹ ਬਹੁਤ ਹੀ ਜ਼ਿਆਦਾ ਭਿਆਨਕ ਜਿਹੜਾ ਹਰੀਕੇਨ ਡੋਰੀਅਨ ਆ ਉਸ ਨੇ ਬਹਾਮਾਸ ਨੂੰ ਇੱਕ ਹਿਸਾਬ ਦੇ ਨਾਲ ਪੂਰੇ ਦਾ ਪੂਰਾ ਹੀ ਨਸ਼ਟ ਕਰ ਦਿੱਤਾ ਆ। ਅਜਰ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਆ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਨੇ, ਅਤੇ ਇਸ ਟਾਈਮ ਜਿਹੜੀ ਇੱਥੇ ਦਾ ਇੱਕ ਫਰੀਵੇ ਹੈਗਾ ਆ, ਮਾਫੀ ਚਾਹੁੰਦਾ, ਜਿਹੜਾ ਉਹਨਾਂ ਦਾ ਰਨਵੇ ਜਿਹੜਾ ਹੈਗਾ ਆ ਉਸ ਦੀ ਜਿਹੜੀ ਆ ਮੁਰੰਮਤ ਦਾ ਕੰਮ ਆ ਉਹ ਚੱਲ ਰਿਹਾ ਆ। ਕਹਿੰਦੇ ਵੀ ਪਹਿਲਾ ਵੀਕਡੇ ਅੱਜ ਇੱਕ ਰਨਵੇ ਦਾ ਜਿਹੜਾ ਉਹ ਆਫ ਸੀਗਾ। 4 ਰਨਵੇਜ਼ ਦੇ ਵਿੱਚੋਂ ਇੱਕ ਨੂੰ ਜਿਹੜਾ ਆ ਉਹ ਅਪਗ੍ਰੇਡ ਕੀਤਾ ਜਾ ਰਿਹਾ ਆ। ਇਹ 20 ਦਿਨਾਂ ਦਾ ਲੌਂਗ ਪ੍ਰੋਸੈਸ ਜਿਹੜਾ ਹੋਣਾ ਆ, ਜਿਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਫਲਾਈਟਾਂ ਆ ਉਹਦੇ ਕਰਕੇ ਡਿਲੇ ਅਤੇ ਕੈਂਸਲੇਸ਼ਨ ਜਿਹੜੀਆਂ ਉੱਥੇ ਹੋਣਗੀਆਂ। ਸੋ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ 20 ਦਿਨਾਂ ਦੇ ਵਿੱਚ ਕਿਸੇ ਦੇ ਕੋਈ ਰਿਸ਼ਤੇਦਾਰ ਆ ਰਹੇ ਨੇ ਇੱਥੇ ਸੈਨ ਫਰਾਂਸਿਸਕੋ ਨੂੰ, ਜਾਂ ਜੇ ਤੁਸੀਂ ਉੱਧਰ ਨੂੰ ਜਾ ਰਹੇ ਹੋ ਤਾਂ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਿਓ। ਤੁਹਾਡੀਆਂ ਫਲਾਈਟਾਂ ਆਈਦਰ ਕੈਂਸਲ ਜਾਂ ਲੇਟ ਜਿਹੜੀਆਂ ਡਿਲੇ ਜਿਹੜੀਆਂ ਹੋਈਆਂ ਹੋ ਸਕਦੀਆਂ, ਕਿਉਂਕਿ 4 ਦੇ ਵਿੱਚੋਂ ਜਿਹੜਾ ਇੱਕ ਮੇਨ ਰਨਵੇ ਹੈਗਾ ਆ ਉਹਦੇ ਉੱਤੇ 20 ਦਿਨਾਂ ਦੀ ਮੁਰੰਮਤ ਦਾ ਅਪਗ੍ਰੇਡ ਹੋਣ ਦਾ ਕੰਮ ਜਿਹੜਾ ਉੱਥੇ ਚੱਲ ਰਿਹਾ ਹੈਗਾ ਆ। ਸੋ ਇਸ ਚੀਜ਼ ਨੂੰ ਜ਼ਰੂਰ ਤੁਸੀਂ ਜਿਹੜਾ ਉਹ ਲੈ ਕੇ ਜਿਹੜਾ ਚੱਲਿਓ। ਕਿਸੇ ਨੂੰ ਪਿਕ ਕਰਨ ਜਾਣਾ ਆ ਅਤੇ ਜਾਂ ਕਿਸੇ ਨੂੰ ਡਰੋਪ ਕਰਨ ਜਾਣਾ ਆ, ਮੇਕ ਸ਼ੋਰ ਕਰੋ ਵੀ ਉਹਨਾਂ ਦੀ ਫਲਾਈਟ ਦਾ ਸਟੇਟਸ ਕੀ ਹੈਗਾ ਆ। ਫਲਾਈ SFO ਦੇ ਜਾ ਕੇ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਉਹ ਸਾਰਾ ਕੁਝ ਚੈੱਕ ਕਰ ਸਕਦੇ ਹੋ, ਨਹੀਂ ਤਾਂ ਗੂਗਲ ਦੇ ਉੱਤੇ ਤੁਸੀਂ ਆਪਣੀ ਫਲਾਈਟ ਦਾ ਨੰਬਰ ਪਾ ਕੇ ਵੀ ਜਿਹੜਾ ਉਹ ਸਰਚ ਕਰ ਸਕਦੇ ਹੋ ਵੀ ਕੀ ਪੋਜੀਸ਼ਨ ਜਿਹੜੀ ਉੱਥੇ ਹੈਗੀ ਆ। ਸੋ ਇਹ ਜਿਹੜਾ ਜ਼ਰੂਰ ਸਾਰੇ ਜਾਣੇ ਧਿਆਨ ਦੇਣ ਜਿਨ੍ਹਾਂ ਨੇ ਵੀ SFO ਏਅਰਪੋਰਟ ਦੇ ਵਿੱਚ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਫਲਾਈਟਸ ਫੜਨੀਆਂ ਜਾਂ ਉੱਥੋਂ ਉਹਨਾਂ ਨੇ ਡਿਪਾਰਚਰ ਜਾਂ ਅਰਾਈਵਲ ਹੈਗੇ ਨੇ। ਜੀ, ਜਿਹੜੀ ਅਗਲੀ ਖਬਰ ਬਾਅਦ ਚਲੀਏ, ਆਪਾਂ ਅਨਾਊਂਸ ਵੀ ਕੀਤਾ ਸੀ ਰਾਜਕਨਵੀਰ ਸਿੰਘ ਜੀ ਪਿਛਲੇ ਫਰਾਈਡੇ ਪਈ ਜਿਹੜੇ ਸ਼ਹੀਦ ਭਾਈ ਜਰਨੈਲ ਸਿੰਘ ਜਿਹੜੇ ਜਸਵੰਤ ਸਿੰਘ ਖਾਲੜਾ ਆ, ਉਹਨਾਂ ਦੇ ਪਾਰਕ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਉਹਨਾਂ ਦੀ ਯਾਦ ਦੇ ਵਿੱਚ ਧਾਰਮਿਕ ਪ੍ਰੋਗਰਾਮ ਕੀਤਾ ਜਾਵੇ। ਅਤੇ ਇਸ ਸ਼ਨੀਚਰਵਾਰ ਨੂੰ ਉੱਥੇ ਕਾਫੀ ਸੰਗਤ ਜਿਹੜੀ ਫਰਿਜ਼ਨੋ ਦੇ ਵਿੱਚ ਜਿਹੜਾ ਜਸਵੰਤ ਸਿੰਘ ਖਾਲੜਾ ਪਾਰਕ ਹੈਗਾ ਕਲਿੰਟਨ ਐਵਨਿਊ 'ਤੇ, ਉੱਥੇ ਸੰਗਤ ਇਕੱਠੀ ਹੋਈ। ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਅਤੇ ਥੋੜ੍ਹਾ ਜਿਹਾ ਲੈਕਚਰ ਵੀ ਹੋਇਆ ਉਹਨਾਂ ਦੀ ਜੀਵਨੀ ਦੇ ਬਾਰੇ। ਦਲਜੀਤ ਸਿੰਘ ਸਰਾਂ ਉਹਨਾਂ ਨੇ ਕੀਤਾ ਪੰਜਾਬੀ ਕਲਚਰ ਸੈਂਟਰ ਤੋਂ, ਅਤੇ ਪ੍ਰਸ਼ਾਦ ਉੱਥੇ ਲੰਗਰ ਵੀ ਉਹਨੇ ਲਾਇਆ। ਸੋ ਬਹੁਤ ਵਧੀਆ ਜਿਹੜਾ ਆ ਉਹਨਾਂ ਨੂੰ ਯਾਦ ਕੀਤਾ ਗਿਆ। ਸੋ ਆਪਾਂ ਇੱਕੋ ਹੀ ਸੱਦਾ ਦਿੱਤਾ ਸੀ, ਉਹਦੇ ਸੱਦੇ 'ਤੇ ਜਿਹੜੇ ਪਾਰਕ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਵੀ ਜਾਂਦੇ ਆ, ਹੋਰ ਉਹਨਾਂ ਨੇ ਇਕੱਠੇ ਹੋ ਕੇ ਕਿਹਾ ਵੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ 'ਚ ਵੀ ਆਪਾਂ ਜਿੰਨੇ ਵੀ ਪੰਜਾਬੀ ਹੈਗੇ ਆ ਉਹਨਾਂ ਤੋਂ ਆਸ ਕਰਦੇ ਹਾਂ ਵੀ ਜਿਹੜਾ ਸਿੱਖਾਂ ਦਾ ਇੱਕ ਐਡਾ ਵੱਡਾ ਜਿਹੜਾ ਹਿਊਮਨ ਰਾਈਟਸ ਐਕਟੀਵਿਸਟ ਹੋਇਆ ਆ, ਉਹਦੀ ਜਿਹੜੀ ਯਾਦ ਆ ਉਹਨਾਂ ਦੀ ਸ਼ਹਾਦਤ 'ਤੇ ਬਿਲਕੁਲ ਸਾਨੂੰ ਕਰਨੀ ਚਾਹੀਦੀ ਆ। ਯਾਦ ਤਾਂ ਵੈਸੇ ਹਰ ਵੇਲੇ ਕਰਨੀ ਚਾਹੀਦੀ ਆ, ਪਰ ਉਸ ਟਾਈਮ ਦੇ ਉੱਤੇ ਤਾਂ ਕਿ ਜਿਹੜੇ ਆਂਢੀ ਗੁਆਂਢੀ ਆ ਉਹਨਾਂ ਨੂੰ ਵੀ ਪਤਾ ਲੱਗੇ
ਜਦੋਂ ਉਹਨਾਂ ਦੀ ਬਰਸੀ ਆਉਂਦੀ ਆ, ਜਦੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੁੰਦਾ, ਉਦੋਂ ਵੀ ਜਿਹੜਾ ਆ ਉੱਥੇ ਪ੍ਰੋਗਰਾਮ ਕਰਨੇ ਚਾਹੀਦੇ ਹੈਗੇ। ਜੀ ਬਿਲਕੁਲ ਜੀ, ਬਹੁਤ ਵਧੀਆ ਜਿਹੜਾ ਉਪਰਾਲਾ ਆ ਉਹ ਸੰਗਤ ਨੇ ਜਿਹੜਾ ਕੀਤਾ ਆਪਣੇ ਇੱਕ ਵਾਰੀ ਜਿਹੜਾ ਉਹ ਕਹਿਣ ਦੇ ਉੱਤੇ ਹੀ। ਸੋ ਇਸ ਚੀਜ਼ ਨੂੰ ਉਹਨਾਂ ਨੇ ਗੌਰ ਦਿੱਤਾ। ਬਹੁਤ ਬਹੁਤ ਅਸੀਂ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਆਪਾਂ ਨੂੰ ਜ਼ਰੂਰ ਆਪਣੇ ਜਿਹੜੇ ਸ਼ਹੀਦ ਨੇ, ਖਾਸ ਕਰਕੇ ਹਿਊਮਨ ਰਾਈਟ ਵਾਲੇ, ਕਿਉਂਕਿ ਇਹ ਤਾਂ ਸਾਰਿਆਂ ਦੇ ਨਾਲ ਮਨੁੱਖੀ ਅਧਿਕਾਰ ਜਿਹੜੇ ਉਹ ਜੁੜੇ ਹੁੰਦੇ ਨੇ। ਸੋ ਤੁਹਾਨੂੰ ਜਿਹੜੇ ਦੂਜੀ ਕਮਿਊਨਿਟੀ ਦੇ ਨਾਲ ਇੱਕ ਜੁੜਨ ਦਾ ਬਹੁਤ ਵਧੀਆ ਜਿਹੜਾ ਇੱਕ ਮੌਕਾ ਮਿਲਦਾ ਹੈ, ਅਤੇ ਆਪਣੀ ਜਿਹੜੀ ਕਹਾਣੀ ਦੱਸਣ ਦਾ ਤੁਹਾਡੇ ਕੋਲ ਇੱਕ ਉਪਰਾਲਾ ਹੁੰਦਾ ਹੈ, ਮੌਕਾ ਹੁੰਦਾ ਹੈ। ਇਸ ਨੂੰ ਨਾ ਜਿਹੜਾ ਇੱਦਾਂ ਹੀ ਅਜਾਈਂ ਜਿਹੜਾ ਉਹ ਨਹੀਂ ਜਾਣ ਦੇਣਾ। ਠੀਕ ਆ, ਆਪਾਂ ਨੂੰ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਨਾ ਚਾਹੀਦਾ, ਕਰਦੇ ਹਾਂ, ਬਹੁਤ ਵਧੀਆ ਗੱਲ ਆ। ਪਰ ਉਹਨਾਂ ਤੋਂ ਬਾਹਰ ਨਿਕਲ ਕੇ ਬਾਕੀ ਕਮਿਊਨਿਟੀਜ਼ ਦੇ ਨਾਲ ਮਿਲ ਕੇ ਵੀ ਉਹਨਾਂ ਦੇ ਬਾਰੇ ਜਿਹੜਾ ਉਹ ਦੱਸਣਾ ਆਪਾਂ ਨੂੰ ਜ਼ਰੂਰ ਚਾਹੀਦਾ ਹੈ। ਅਤੇ ਬਹੁਤ ਵਧੀਆ ਉਪਰਾਲਾ ਜਿਹੜਾ ਉਹ ਬਿਲਕੁਲ ਜਿੰਨੇ ਵੀ ਉੱਥੇ ਜਿਹੜੇ ਆਪਣੇ ਬਜ਼ੁਰਗ ਸੀ ਜਾਂ ਹੋਰ ਵੀ ਜਿੰਨੇ ਭੈਣ ਭਰਾ ਪਹੁੰਚੇ ਆ, ਜਿਨ੍ਹਾਂ ਨੇ ਮਨਾਇਆ ਉਹਨਾਂ ਦਾ ਸ਼ਹੀਦੀ ਦਿਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਿਲਕੁਲ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹਰ ਜਿਹੜੀ 6 ਸਤੰਬਰ ਨੂੰ ਪੱਕਾ ਹੀ ਉੱਥੇ ਇੱਕ ਪ੍ਰੋਗਰਾਮ ਆ ਉਹ ਉਲੀਕਿਆ ਜਾਣਾ ਚਾਹੀਦਾ ਆ, ਵੀ ਐਵਰੀ ਟਾਈਮ 6 ਸਤੰਬਰ ਨੂੰ ਜਿਹੜਾ ਉੱਥੇ ਇੱਕ ਇਵੈਂਟ ਉਸ ਪਾਰਕ ਦੇ ਵਿੱਚ ਪੱਕਾ ਹੀ ਜਿਹੜਾ ਉਹ ਰੱਖਿਆ ਹੋਵੇ, ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਉਹ ਪਤਾ ਲੱਗਦਾ ਰਹੇ। ਹੌਲੀ ਹੌਲੀ ਜਦੋਂ ਹੋਣ ਲੱਗ ਜਾਂਦਾ ਆ ਤਾਂ ਫਿਰ ਸਾਰੇ ਪਾਸੇ ਇਸ ਦੀ ਜਿਹੜੀ ਚਰਚਾ ਉਹ ਜ਼ਰੂਰ ਹੁੰਦੀ ਹੈ। ਸੋ ਬਿਲਕੁਲ ਆਮ ਸੰਗਤ ਸੀ ਰਾਜਕਨਵੀਰ ਸਿੰਘ ਜੀ, ਕੋਈ ਆਰਗੇਨਾਈਜੇਸ਼ਨ ਨਹੀਂ, ਕੋਈ ਗੁਰੂ ਘਰ ਦੀ ਕਮੇਟੀ ਨਹੀਂ, ਕੋਈ ਕਿਸੇ ਤਰ੍ਹਾਂ ਦੀ ਜਿਹੜੀਆਂ ਆਮ ਆਰਗੇਨਾਈਜੇਸ਼ਨ ਹੁੰਦੀਆਂ ਉਹ ਨਹੀਂ ਸੀ। ਆਮ ਸੰਗਤ ਨੇ ਜਿਹੜਾ ਉਹ ਰਲ ਕੇ ਜਿਹੜਾ ਮਨਾਇਆ ਹੈਗਾ ਜੀ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਜਿਹੜਾ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ
ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਗੀਤ, ਗੱਲਾਂ ਤੇ ਮੁੱਦੇ ਉਹ ਤੁਸੀਂ ਪਸੰਦ ਕਰਦੇ ਹੋ ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸੈਨ ਫਰਾਂਸਿਸਕੋ ਦਾ ਜਿਹੜਾ ਸ਼ਹਿਰ ਆ, ਉਹ ਕਹਿੰਦੇ ਆ ਵੀ ਜਿਹੜਾ PG&E ਦਾ ਪਾਵਰ ਗ੍ਰਿਡ ਆ ਉਸ ਨੂੰ ਖਰੀਦਣ ਬਾਰੇ ਜਿਹੜਾ ਇਸ ਟਾਈਮ ਸੋਚ ਰਿਹਾ ਆ, ਤੇ ਉਹ ਖੁਦ ਇੱਕ ਪਾਵਰ ਬ੍ਰੋਕਰ ਬਣਨ ਬਾਰੇ ਸੋਚ ਰਿਹਾ। ਕਹਿੰਦੇ $2.5 ਬਿਲੀਅਨ ਦੀ ਉਹਨਾਂ ਨੇ ਪੇਸ਼ਕਸ਼ ਰੱਖੀ ਆ PG&E ਨੂੰ ਵੀ ਉਹ ਪਾਵਰ ਗ੍ਰਿਡ ਜਿਹੜਾ ਆ ਉਹ ਉਹਨਾਂ ਨੂੰ ਦੇ ਦੇਵੇ, ਤਾਂ ਜੋ ਉਹ ਆਪਣੇ ਇਲਾਕੇ ਦੇ ਵਿੱਚ ਆਪਣੇ ਰੈਜ਼ੀਡੈਂਟਸ ਨੂੰ ਖੁਦ ਜਿਹੜੀ ਆ ਪਾਵਰ ਆ ਉਹ ਪ੍ਰਦਾਨ ਕਰ ਸਕੇ। ਸੁਪਰਵਾਈਜ਼ਰ ਮੈਟ ਹੈਨੀ ਜਿਹੜੇ ਆ ਉਹ ਕਹਿ ਰਹੇ ਆ ਵੀ ਅਸੀਂ ਰੈਡੀ ਹੈਗੇ ਆ PG&E ਨੂੰ ਡੰਪ ਕਰਨ ਦੇ ਲਈ ਤੇ ਆਪਣੇ ਖੁਦ ਤੋਂ ਜਿਹੜੀ ਪਾਵਰ ਆ ਉਹ ਕਰਨ ਦੇ ਲਈ, ਪਾਵਰ ਬ੍ਰੋਕਰ ਜਿਹੜਾ ਬਣਨ ਦੇ ਲਈ। ਸਭ ਨੂੰ ਪਤਾ ਹੈ ਵੀ ਪਿਛਲੇ ਕਈ ਵਰ੍ਹਿਆਂ ਦੇ ਵਿੱਚ ਜਿਹੜਾ PG&E ਆ ਉਹ ਜਿਹੜਾ ਆ ਵੱਖ-ਵੱਖ ਜਿਹੜੇ ਚੀਜ਼ਾਂ ਦਾ, ਵਿਵਾਦਾਂ ਦਾ ਜਿਹੜਾ ਸ਼ਿਕਾਰ ਰਿਹਾ, ਜਿਸ ਦੇ ਵਿੱਚ ਬਹੁਤ ਸਾਰੀਆਂ ਲੱਗੀਆਂ ਵਾਈਲਡ ਫਾਇਰਸ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਮੋਹਰੇ ਆਉਂਦਾ ਆ। ਹੋਏ ਇੱਕ ਥਾਂ ਦੇ ਉੱਤੇ ਤਾਂ ਕਾਫੀ ਵੱਡਾ ਇੱਕ ਵਾਰੀ ਜਿਹੜਾ ਹਰਜੋਤ ਸਿੰਘ ਜੀ ਨੁਕਸਾਨ ਜਿਹੜਾ ਉਹ ਹੋਇਆ ਸੀ। ਬਾਅਦ ਦੇ ਵਿੱਚ ਬਿਲੀਅਨਸ ਡਾਲਰ ਜਿਹੜੇ ਇਹਨਾਂ ਨੂੰ ਹਰਜਾਨੇ ਦੇ ਵਜੋਂ ਜਿਹੜੇ ਉਹ ਦੇਣੇ ਪਏ ਸੀਗੇ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਪਾਵਰਟੀ ਦੇ ਨਾਲ ਆ, ਗਰੀਬੀ ਦੇ ਪੀੜਤ ਨੇ, ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਵੀ ਉਹ ਇਹਨਾਂ ਦੀ ਜਿਹੜੀ ਮਹਿੰਗੀ ਬਿਜਲੀ ਤੇ ਗੈਸ ਜਿਹੜੀ ਆ ਉਹ ਉਸ ਨੂੰ ਯੂਜ਼ ਕਰ ਸਕਣ। ਤੇ PG&E ਦੇ ਹੱਥੋਂ ਜਿਹੜਾ ਅਸੀਂ ਤਾਂ ਹੀ ਆਪਣੇ ਵਾਲਾ ਜਿਹੜੇ ਇਲਾਕੇ ਦਾ ਪਾਵਰ ਗ੍ਰਿਡ ਆ ਉਹ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੇ ਆ। ਤੇ ਕਹਿੰਦੇ ਜੇ PG&E ਬੈਂਕਰਪਸੀ ਵਗੈਰਾ ਕਰਦੀ ਆ ਤਾਂ ਫਿਰ ਲਾਇਬਲ ਵੀ ਜਿਹੜਾ ਉਹ ਕੋਈ ਨਹੀਂ ਰਹਿੰਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਆ ਮੈਂਡੋਸੀਨੋ ਦੇ ਵਿੱਚ ਅੱਗ ਲੱਗੀ ਸੀ ਹਰਜੋਤ ਸਿੰਘ ਜੀ, ਜਿਹੜੀ ਕਾਫੀ ਭਿਆਨਕ ਅੱਗ ਲੱਗੀ ਸੀ, ਉਸ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਨਾਮ ਆ ਉਹ ਆ ਰਿਹਾ ਸੀਗਾ ਵੀ ਇਹਨਾਂ ਦੀ ਅਣਗਹਿਲੀ ਦੇ ਕਰਕੇ ਹੀ ਇਹਨਾਂ ਦੇ ਜਿਹੜੇ ਫਾਲਟੀ ਸਿਸਟਮ ਕਰਕੇ ਬਾਅਦ ਦੇ ਵਿੱਚ ਉਹ ਅੱਗ ਲੱਗੀ ਸੀਗੀ। ਸੋ ਕਾਫੀ ਜਿਹੜਾ ਹੁਣ ਇਸ ਦੇ ਕਰਕੇ ਜਿਹੜੀ ਆ ਕਹਿ ਲਓ ਵੀ ਹੜਕੰਪ ਜਿਹਾ ਜਿਹੜਾ ਇੱਕ ਹਿਸਾਬ ਦੇ ਨਾਲ ਮਚਿਆ ਆ ਵੀ ਜੇ ਇੱਕ ਸ਼ਹਿਰ ਖੁਦ ਤੋਂ ਇੱਦਾਂ PG&E ਤੋਂ ਬਾਏ ਕਰਨ ਦੇ ਲਈ ਰਾਜੀ ਆ, ਤਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸ਼ਹਿਰ ਵੀ ਇਹਨਾਂ ਦੇ ਮੂਹਰੇ ਆ ਕੇ ਖੜਨ ਵੀ ਤੁਸੀਂ ਆਹ ਇਲਾਕਾ ਜਿਹੜਾ ਆ ਸਾਡੇ ਹਵਾਲੇ ਜਿਹੜਾ ਕਰ ਦਿਓ। ਅਤੇ ਆਈ ਥਿੰਕ ਇਸ ਦੇ ਵਿੱਚ ਇਹੀ ਇਹਨਾਂ ਦੀ ਟਰਾਈ ਆ ਵੀ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਜਿਹੜੇ ਗਰੀਬ ਪਰਿਵਾਰ ਹੈਗੇ ਆ ਵੀ ਉਹਨਾਂ ਨੂੰ ਥੋੜ੍ਹੀ ਜਿਹੜੀ ਸਬਸਿਡੀ ਵਗੈਰਾ ਜਿਹੜੀ ਉਹ ਵੱਧ ਦੇਣ ਬਾਰੇ ਉਹ ਸੋਚ ਰਹੇ ਹੋਣਗੇ, ਪਰ ਇਨ ਦੀ ਐਂਡ ਤੇ ਉਹ ਜਿਹੜਾ ਸਾਰਾ ਖਰਚਾ ਉਹ ਟੈਕਸ ਪੇਅਰ ਦੇ ਉੱਤੇ ਹੀ ਪੈਣਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਕਹਿੰਦੇ ਇੱਕ USA ਦੇ ਵਿੱਚ ਇੱਕ ਲੇਡੀ ਜਿਸ ਦਾ ਨਾਮ ਸਸੀਲੀਆ ਫਿਗਰੋ ਹੈ, ਦੱਸਿਆ ਹੈ ਪਿਛਲੇ 6 ਸਾਲਾਂ ਤੋਂ ਉਹ ਵਲੰਟੀਅਰ ਜਿਹੜਾ ਸੇਵਾ ਕਰ ਰਹੀ ਹੈਗੀ ਆ। ਜਿਹੜੇ ਲੋਕ ਅਨਡਾਕੂਮੈਂਟਡ USA ਦੇ ਵਿੱਚ ਆਉਂਦੇ ਆ ਉਹਨਾਂ ਨੂੰ ਐਜੂਕੇਸ਼ਨ ਅਤੇ ਲੀਗਲ ਮੈਟਰ ਦੇ ਉੱਤੇ ਹੈਲਪ ਕਰਨ ਦੇ ਲਈ। ਅਤੇ ਹੁਣ ਜਿਹੜੀ ICE ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ, 55 ਸਾਲਾਂ ਦੀ
ਇਸ ਬੀਬੀ ਨੂੰ ਉਹ ਡਿਪੋਰਟ ਕਰਨਾ ਚਾਹੁੰਦੇ ਆ। ਕਹਿੰਦੇ ਭਈ ਉਹ 2008 ਦੇ ਵਿੱਚ 2 ਵਾਰੀ USA ਦੇ ਵਿੱਚ ਇਲੀਗਲੀ ਜਿਹੜੀ ਐਂਟਰ ਹੋਈ ਸੀ। ਸੋ ਹੁਣ ਦੇਖੋ ਭਈ ਪਹਿਲਾਂ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਦੇ ਪਿੱਛੇ ਤਾਂ ਸੀਗੇ ਹੀ ਆਈਸ ਵਾਲੇ, ਹੁਣ ਜਿਹੜੇ ਉਹਨਾਂ ਦੀ ਸਪੋਰਟ ਕਰ ਰਹੇ ਆ ਉਹਨਾਂ ਨੂੰ ਵੀ ਜਿਹੜਾ ਆ ਉਹਨਾਂ ਦੇ ਪਿੱਛੇ ਪਏ ਹੈਗੇ ਆ। ਅਤੇ ਉਹ ਜਿਸ ਸਟੇਟ ਤੋਂ ਆਈ ਹੈਗੀ ਆ ਮੈਕਸੀਕੋ ਦੀ ਤੋਂ, ਉਹ ਕਹਿੰਦੀ ਵੀ ਉੱਥੇ ਕ੍ਰਾਈਮ ਬਹੁਤ ਜ਼ਿਆਦਾ, ਮੈਂ ਇਸੇ ਕਰਕੇ ਇੱਥੇ ਆਈ ਸੀ ਵੀ ਮੇਰਾ ਸੇਫ ਹੋਊਗਾ। ਅਤੇ ਉਹ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ US ਗਵਰਨਮੈਂਟ ਆ, ਸਟੇਟ ਡਿਪਾਰਟਮੈਂਟ ਆ, ਉਹ ਉਸ ਟਾਊਨ ਨੂੰ ਗੁਐਰੋਰੋ ਕਰਕੇ ਟਾਊਨ ਹੈਗਾ ਆ, ਉਹ ਕਹਿੰਦੇ ਪਈ ਉਹ US ਦੀ ਜਿਹੜੀ ਡੂ ਨਾਟ ਟਰੈਵਲ ਲਿਸਟ ਦੇ ਉੱਤੇ ਆ ਵੀ ਉੱਥੇ ਕ੍ਰਾਈਮ ਬਹੁਤ ਜ਼ਿਆਦਾ ਆ। ਇਕੱਲੇ ਕਹਿੰਦੇ ਇਸ ਸਾਲ ਦੇ ਵਿੱਚ 5 ਮਹੀਨਿਆਂ ਦੇ ਵਿੱਚ 977 ਮਰਡਰ ਜਿਹੜੇ ਆ ਉਸ ਜਿਹੜੀ ਸਟੇਟ ਹੈਗੀ ਆ ਉੱਥੇ ਹੋ ਚੁੱਕੇ ਆ। ਅਤੇ ਉਹ ਉੱਥੋਂ ਵਿਚਾਰੀ ਭੱਜ ਕੇ ਆਈ ਅਤੇ ਇੱਥੇ ਆ ਕੇ ਉਹ ਇੰਗਲਿਸ਼ ਵੀ ਬੋਲਦੀ ਆ, ਐਜੂਕੇਸ਼ਨ ਵੀ ਦਿੰਦੀ ਆ ਹੋਰ ਅਨਡਾਕੂਮੈਂਟਡ ਬੰਦਿਆਂ ਨੂੰ, ਅਤੇ ਹੁਣ ਉਹ ਕਹਿੰਦੇ ਆ ਵੀ ਨਹੀਂ ਇਹਨੂੰ ਵੀ ਜਿਹੜਾ ਆ ਡਿਪੋਰਟ ਕਰਨਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਇੱਕ ਕਾਰਗੋ ਸ਼ਿਪ ਜਾਰਜੀਆ ਦੇ ਵਿੱਚ ਕਹਿੰਦੇ ਆ ਉਹ ਪੁੱਠਾ ਹੋ ਗਿਆ ਸੀਗਾ, ਉਲਟ ਗਿਆ ਸੀਗਾ, ਅਤੇ ਜਿਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਹਰਜੋਤ ਸਿੰਘ ਜੀ ਵੀ ਬਾਅਦ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਜਿਹੜੇ ਉਹ ਟਰਾਈ ਕਰ ਰਹੇ ਸੀਗੇ ਵੀ ਉਹਨਾਂ ਤੋਂ ਬਚਾਇਆ ਜਾ ਸਕੇ। ਅਤੇ ਜਿਹੜੇ ਰੈਸਕਿਊਅਰ ਸੀਗੇ ਰਾਹਤ ਕਾਰਜ ਵਾਲੇ ਆ, ਉਹ ਕਹਿੰਦੇ ਉਹਨਾਂ ਨੇ ਜਿਹੜਾ ਸ਼ਿਪ ਦਾ ਸਕੱਲ ਆ ਉਸ ਨੂੰ ਪਾੜ ਕੇ ਵਿੱਚ ਲੰਘਣ ਦੇ ਵਿੱਚ ਕਾਮਯਾਬ ਹੋਏ ਨੇ, ਅਤੇ ਉਹਨਾਂ ਨੇ ਦੱਸਿਆ ਵੀ ਜਿਹੜੇ ਕਰੂ ਮੈਂਬਰਸ ਆ ਉਹ ਸਾਰੇ ਦੇ ਸਾਰੇ ਇਸ ਦੇ ਵਿੱਚ ਸੇਫ ਦੱਸੇ ਜਾਂਦੇ ਨੇ, ਪਰ ਕਹਿੰਦੇ ਵੀ ਉਹਨਾਂ ਨੂੰ ਕੱਢਣ ਦਾ ਕੰਮ ਜਿਹੜਾ ਉਹ ਲੰਮਾ ਜਿਹੜਾ ਉਹ ਚੱਲ ਸਕਦਾ ਹੈ। ਬਿਲਕੁਲ ਤੱਟ ਦੇ ਨਜ਼ਦੀਕ ਹਰਜੋਤ ਸਿੰਘ ਜੀ ਇਹ ਹੋਇਆ, ਜਾਰਜੀਆ ਦੇ ਤੱਟ ਦੇ ਨਜ਼ਦੀਕ ਇਹ ਤਕਰੀਬਨ 656 ਫੁੱਟ ਵੱਡਾ ਜਿਹੜਾ ਗੋਲਡਨ ਰੇ ਕੈਰੀਅਰ ਸੀਗਾ ਉਹ ਉਲਟ ਗਿਆ ਸੀਗਾ। ਸੋ ਹੁਣ ਹੋਲ ਡਰਿੱਲ ਕਰਕੇ ਉਹਨਾਂ ਨੇ ਦੇਖ ਲਿਆ ਆ ਵੀ 4 ਮੈਂਬਰ ਜਿਹੜੇ ਸੀਗੇ ਉਸ ਦੇ ਵਿੱਚ ਕਰੂ ਮੈਂਬਰ ਉਹ ਸੁਰੱਖਿਅਤ ਹੈਗੇ ਨੇ, ਪਰ ਹੁਣ ਉਹਨਾਂ ਨੂੰ ਕੱਢਣ ਦਾ ਕੰਮ ਹੋਵੇਗਾ। ਪਰ ਇਹ ਬੜਾ ਹਰਜੋਤ ਸਿੰਘ ਜੀ ਔਖਾ ਕੰਮ, ਹੁਣ ਇੱਕ ਵਾਰੀ ਜਿਹੜਾ ਇਹ ਉਲਟ ਗਿਆ ਆ, ਹੁਣ ਇਹ ਨਹੀਂ ਸਮਝ ਆਉਂਦੀ ਵੀ ਇਸ ਨੂੰ ਸਿੱਧਿਆਂ ਕਰਨ ਦੇ ਵਿੱਚ ਕਾਮਯਾਬ ਹੋ ਸਕਣਗੇ ਜਾਂ ਨਹੀਂ ਹੋ ਸਕਣਗੇ, ਜਾਂ ਫਿਰ ਇਸ ਨੂੰ ਟੋਟੇ ਟੋਟੇ ਕਰਕੇ ਬਾਅਦ ਦੇ ਵਿੱਚ ਜਿਹੜਾ ਕਹਿ ਲਓ ਵੀ ਸ਼ਿਪ ਜੰਕ ਯਾਰਡ ਦੇ ਵਿੱਚ ਲੈ ਕੇ ਜਾਇਆ ਜਾਵੇਗਾ। ਜੀ, ਅਗਲੀ ਕੁਛ ਖਬਰਾਂ ਜਿਹੜੀਆਂ ਚੱਲੀਏ ਲੋਕਲ ਬੇਕਰਸਫੀਲਡ ਵੱਲ। ਬੇਕਰਸਫੀਲਡ ਦੇ ਵਿੱਚ ਪਿਛਲੇ ਜਿਹੜਾ ਆ ਸੈਚਰਡੇ ਜਿਹੜਾ ਆ ਇੱਕ ਪੁਲਿਸ ਵੱਲੋਂ DUI ਚੈੱਕ ਪੁਆਇੰਟ ਲਾਇਆ ਗਿਆ ਸੀ। ਜਿਹੜੇ ਡਰੰਕ ਕਰਕੇ ਡਰਾਈਵ ਕਰਦੇ ਹੈਗੇ ਆ, ਅਤੇ ਉਹਨਾਂ ਨੇ 8 ਵਜੇ ਤੋਂ ਲੈ ਕੇ ਸਵੇਰ ਦੇ 1 ਵਜੇ ਤੱਕ ਲਾਇਆ ਸੀ। 599 ਦੇ ਕਰੀਬ ਜਿਹੜੀਆਂ ਕਾਰਾਂ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਸੈਂਟਰਲ ਬੇਕਰਸਫੀਲਡ ਦੇ ਵਿੱਚ, ਅਤੇ 4 ਜਿਹੜੇ ਡਰਾਈਵਰ ਸੀਗੇ ਉਹਨਾਂ ਨੂੰ ਬਿਨਾਂ ਲਾਇਸੈਂਸ ਤੋਂ ਚਲਾਉਂਦਿਆਂ ਨੂੰ ਸਾਈਟ ਕੀਤਾ ਗਿਆ। 4 ਡਰਾਈਵਰ ਜਿਹੜੇ ਸੀ ਉਹਨਾਂ ਨੂੰ ਸਸਪੈਂਡਡ ਲਾਇਸੈਂਸ ਦੇ ਉੱਤੇ ਜਿਹੜਾ ਆ ਚਾਰਜ ਕੀਤਾ ਗਿਆ, ਅਤੇ 1 ਜਾਣੇ ਨੂੰ ਜਿਹੜਾ ਡਰੰਕ ਡਰਾਈਵਿੰਗ ਦੇ ਅੰਡਰ ਚਾਰਜ ਕੀਤਾ ਗਿਆ। ਇਸੇ ਤਰ੍ਹਾਂ ਬੇਕਰਸਫੀਲਡ ਤੋਂ ਖਬਰ ਆ ਰਹੀ ਆ, ਬੇਕਰਸਫੀਲਡ ਦੇ ਵਿੱਚ ਕਾਫੀ ਸਾਲਾਂ ਤੋਂ ਉੱਥੇ ਦੀ ਜਿਹੜੀ ਆਪਣੀ ਸਿੱਖ ਕਮਿਊਨਿਟੀ ਹੈਗੀ ਆ, ਉਹ ਜਿਹੜੇ ਹੋਮਲੈਸ ਲੋਕ ਹੈਗੇ ਉਹਨਾਂ ਨੂੰ ਜਿਹੜੇ ਗਰਮ ਲੰਚ ਆ ਉਹ ਦਿੰਦੇ ਹੈਗੇ ਆ। ਕਹਿੰਦੇ ਵੀ ਹੁਣ ਤੱਕ ਸਿੱਖ ਕਮਿਊਨਿਟੀ ਨੇ ਪਿਛਲੇ 4.5 ਸਾਲਾਂ ਵਿੱਚ 60,000 ਤੋਂ ਵੱਧ ਜਿਹੜੇ ਮੀਲ ਹੈਗੇ ਆ ਉਹ ਜਿਹੜੇ ਲੋਕਾਂ ਨੂੰ ਜ਼ਰੂਰਤ ਹੈਗੀ ਉਹਨਾਂ ਨੂੰ ਦੇ ਦਿੱਤੇ ਆ। ਅਤੇ ਹੋਮਲੈਸ ਬੰਦੇ ਦਾ ਇੱਕ ਜਿਹੜਾ ਨਿਊਜ਼ਪੇਪਰ ਲੋਕਲ ਹੈਗਾ ਉਹਦੇ ਕਹਿਣ ਦੇ ਮੁਤਾਬਕ ਰੋਨਲਡ ਬ੍ਰਿਟਨ ਨਾਮ ਦੇ ਇੱਕ ਹੋਮਲੈਸ ਮੈਨ ਦਾ ਕਹਿਣਾ ਸੀ ਵੀ ਇੱਕ ਤਰ੍ਹਾਂ ਦੇ ਨਾਲ ਬਲੈਸਿੰਗ ਹੈਗੀ ਆ, ਜਿਹੜੇ ਸਿੱਖ ਸਾਡੇ ਜਿਹੜੇ ਗਰੀਬ ਬੰਦੇ ਹੈਗੇ ਜਿਨ੍ਹਾਂ ਦੇ ਕੋਲ ਫੂਡ ਨਹੀਂ ਹੈਗਾ ਉਹਨਾਂ ਦੀ ਜਿਹੜੀ ਹੈਲਪ ਕਰਦੇ ਹੈਗੇ ਆ। ਸੋ ਸਿੱਖ ਕਮਿਊਨਿਟੀ ਜਿਹੜੀ ਆ ਅਵੇਅਰਨੈਸ ਕਰਨ ਦੀ ਟਰਾਈ ਕਰ ਰਹੀ ਹੈਗੀ ਆ ਜਿਹੜੀ ਹੋਰ ਕਮਿਊਨਿਟੀਆਂ ਨੂੰ ਸੋਤਿਆਂ ਨੂੰ ਜ਼ਿਆਦਾ ਹੋਊਗਾ। ਪਿਛਲੇ ਦਿਨਾਂ ਦੇ ਵਿੱਚ 2 ਜਿਹੜੀਆਂ ਬੈਡ ਇੰਸੀਡੈਂਟਸ ਬੇਕਰਫੀਲਡ 'ਚ ਹੋਈਆਂ ਸੀਆਂ, ਇੱਕ ਬੇਬੀ ਜਿਹੜੀ ਸੀ ਉਹਨੂੰ ਮਾਰ ਦਿੱਤਾ ਗਿਆ ਸੀ, ਇਸੇ ਤਰ੍ਹਾਂ ਇੱਕ ਹੁਣ ਹੋਰ ਸੀਨੀਅਰ ਬਜ਼ੁਰਗਾਂ ਨੂੰ ਆਪਣੀ ਜਿਹੜੀ ਡਾਟਰ ਇਨ ਲਾ ਆ ਉਹਨੂੰ ਮਾਰ ਦਿੱਤਾ ਗਿਆ ਸੀ। ਸੋ ਇਸ ਕਰਕੇ ਜਿਹੜੀਆਂ ਖਬਰਾਂ ਆ ਰਹੀਆਂ ਬੈਡ, ਪਰ ਸਿੱਖ ਕਮਿਊਨਿਟੀ ਦੇ ਜਿਹੜੇ ਚੰਗੇ ਸੇਵਾਦਾਰ ਆ ਉਹ ਆਪਣਾ ਜਿਹੜਾ ਇਮੇਜ ਵਧੀਆ ਬਣਾਉਣ ਦੇ ਲਈ ਕਾਫੀ ਸਾਲਾਂ ਤੋਂ ਸੇਵਾ 'ਚ ਲੱਗੇ ਹੋਏ ਆ। ਜੀ ਜੀ, ਅਤੇ ਹਰਜੋਤ ਸਿੰਘ ਜੀ ਹੁਣ ਆਪਣੇ ਨਾਲ ਜਿਹੜੇ ਜਗਾਰਾ ਮੂਵਮੈਂਟ ਤੋਂ ਹਰਜੀਤ ਸਿੰਘ ਜਿਹੜੇ ਆ ਉਹ ਜੁੜਨ ਜਾ ਰਹੇ ਆ, ਅਤੇ ਉਹ ਜਿਹੜੇ ਜਗਾਰਾ ਮੂਵਮੈਂਟ ਦੀਆਂ ਲੇਟੈਸਟ ਗਤੀਵਿਧੀਆਂ ਆ ਉਸ ਦੇ ਬਾਰੇ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਕਰਨਗੇ। ਹਰਜੀਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਰਜੀਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ। ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਇੱਕ ਓਪਰਚੁਨਿਟੀ। ਸੋ ਜਿਨ੍ਹਾਂ ਦੇ ਫੈਮਿਲੀ ਦੇ ਵਿੱਚ ਵੀ ਬੱਚੇ ਹੈਗੇ ਆ ਹਾਈ ਸਕੂਲ ਵਿੱਚ ਪੜ੍ਹਦੇ ਆ,
ਅਸੀਂ ਉਹਨਾਂ ਨੂੰ ਕਿਵੇਂ ਕਮਿਊਨਿਟੀ ਨਾਲ ਸੇਵਾ ਦੇ ਨਾਲ ਜੋੜੀਏ। ਤੁਸੀਂ ਹੁਣੀ ਗੱਲ ਕਰ ਰਹੇ ਸੀ ਵੀ ਕਾਫੀ ਸੇਵਾ ਦਾ ਕਮਿਊਨਿਟੀ ਵਿੱਚ ਕੰਮ ਕਰਦੇ ਆ, ਤੇ ਸਾਡੀ ਕੋਸ਼ਿਸ਼ ਹੈ ਵੀ ਹਾਈ ਸਕੂਲ ਵਿੱਚ ਐਕਚੁਅਲੀ ਪਹਿਲਾਂ ਵੀ ਬੱਚੇ ਸੇਵਾ ਦੇ ਨਾਲ ਜੁੜਨ, ਤੇ ਅਸੀਂ ਐਕਚੁਅਲੀ ਹਾਈ ਸਕੂਲਾਂ ਦੇ ਵਿੱਚ ਕਲੱਬ ਸ਼ੁਰੂ ਕੀਤੇ ਆ। ਉਹਦਾ ਨਾਂ ਹੈਗਾ ਸਿੱਖ ਆਨਰਸ ਐਂਡ ਸਰਵਿਸ ਸੁਸਾਇਟੀ, ਤੇ SHSS ਫੋਰ ਸ਼ੋਰਟ ਸਾਦੇ ਆ। ਤੇ ਉਸ ਕਲੱਬ ਦੇ ਵਿੱਚ ਇੱਕ ਤਾਂ ਬੱਚਿਆਂ ਨੂੰ ਸੇਵਾ ਦਾ ਮੌਕਾ ਦਿੰਦੇ ਆ, ਉਹਨਾਂ ਨੂੰ ਕਾਲਜ ਵਾਸਤੇ ਸਿੱਖਿਆ ਦਿੰਦੇ ਆ, ਉਹਨਾਂ ਦੀ ਪਰਸਨਲ ਹੈਲਪ ਕਰਦੇ ਆ, ਕਮਿਊਨਿਟੀ ਦੇ ਨਾਲ ਜੋੜਦੇ ਆ। ਸੋ ਕਾਫੀ ਵਧੀਆ ਮੌਕਾ ਆ। ਜਿਹੜੇ ਹਾਈ ਸਕੂਲ ਵਿੱਚ ਪੜ੍ਹਦੇ ਆ ਵੇ ਉਹ 9ਵੀਂ ਤੋਂ 12ਵੀਂ ਗ੍ਰੇਡ ਵਿੱਚ ਹੀ ਉਹ ਕਮਿਊਨਿਟੀ ਨਾਲ ਜੁੜਨ, ਤੇ ਉਹਨਾਂ ਦਾ ਕਾਲਜ ਵਾਸਤੇ ਵੀ ਵਧੀਆ ਲੱਗਦਾ ਆ। ਫਿਰ ਜਦੋਂ ਅਸੀਂ ਕਾਲਜ ਲਈ ਅਪਲਾਈ ਕਰਦੇ ਆ, ਉੱਥੇ ਲੋੜ ਹੁੰਦੀ ਆ, ਕਾਲਜ ਇਹ ਵੀ ਦੇਖਦੇ ਆ ਤੁਹਾਡੇ ਗ੍ਰੇਡ ਕਿਵੇਂ ਹੁੰਦੇ ਆ, ਪਰ ਇਹ ਵੀ ਦੇਖਦੇ ਤੁਹਾਡੇ ਐਕਸਟਰਾ ਕਰਿਕੂਲਰ ਐਕਟੀਵਿਟੀ ਕੀ ਕੀਤੀ, ਤੁਸੀਂ ਕੀ ਕਮਿਊਨਿਟੀ ਵਿੱਚ ਕੀਤਾ ਆ। ਸੋ ਇਹ ਵਧੀਆ ਮੌਕਾ ਆ। ਕਿਤੇ ਵੀ ਕੈਲੀਫੋਰਨੀਆ ਵਿੱਚ ਕਿਸੇ ਦਾ ਵੀ ਬੱਚਾ ਹਾਈ ਸਕੂਲ ਵਿੱਚ ਪੜ੍ਹਦਾ ਹੋਵੇ, ਉਹਨਾਂ ਨੂੰ ਰਜਿਸਟਰ ਕਰ ਸਕਦੇ ਆ ਇਸ ਕਲੱਬ ਵਾਸਤੇ। ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਅਸੀਂ ਸਾਰਿਆਂ ਨੂੰ ਐਕਸੈਪਟ ਕਰਦੇ ਹਾਂ। ਵੈਸੇ ਨਾਂ ਰੱਖਿਆ ਹੈਗਾ ਸਿੱਖ ਆਨਰਸ ਐਂਡ ਸਰਵਿਸ ਸੁਸਾਇਟੀ, ਪਰ ਬਹੁਤ ਸਾਰੇ ਨਾਨ ਸਿੱਖ ਵੀ ਕਲੱਬ ਦੇ ਵਿੱਚ ਇਨਵੋਲਵਡ ਹੈਗੇ ਆ, ਤੇ ਐਕਚੁਅਲੀ ਆਫਿਸਰਸ ਵੀ ਬਣੇ ਆ, ਕਿਉਂਕਿ ਸਾਡੀ ਕੋਸ਼ਿਸ਼ ਇਹ ਆ ਵੀ ਸਿੱਖ ਵੈਲਿਊ ਦੇ ਹਿਸਾਬ ਦੇ ਨਾਲ ਸੇਵਾ ਦੇ ਨਾਲ ਕਮਿਊਨਿਟੀ ਸੰਗਤ, ਉਹ ਜਿਹੜੇ ਸਾਡੇ ਵੈਲਿਊਜ਼ ਆ ਅਸੀਂ ਸਾਰਿਆਂ ਨਾਲ ਸ਼ੇਅਰ ਕਰੀਏ। ਸੋ ਇਹ ਮੌਕਾ ਮੈਂ ਬਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਜਿਹੜੇ ਵੀ ਪੇਰੈਂਟਸ ਹੈਗੇ, ਤੁਸੀਂ ਆਨਲਾਈਨ ਜਾ ਕੇ ਹੋਰ ਜਾਣਕਾਰੀ ਵੀ ਲੈ ਸਕਦੇ, ਹੋਰ ਇਨਫੋਰਮੇਸ਼ਨ ਲੈ ਲਓ, ਤੇ ਉੱਥੇ ਰਜਿਸਟਰ ਵੀ ਕਰ ਸਕਦੇ ਆ। ਵੈਬਸਾਈਟ ਹੈਗੀ jakara.org/SHSS। ਕਿਉਂਕਿ ਇਸ ਵੇਲੇ ਸਕੂਲ ਸ਼ੁਰੂ ਹੋਏ ਆ, ਸੋ ਬਹੁਤ ਸਾਰੇ ਆਹ ਟਾਈਮ ਹੁੰਦਾ ਆ ਕਲੱਬ ਦੇਖਣ ਵਾਸਤੇ ਜਾਂ ਇਨਵੋਲਵ ਹੋਣ ਵਾਸਤੇ। ਤੇ ਅਗਲੀ ਮੈਂ ਬਸ ਕੁਇਕਲੀ ਗੱਲ ਸ਼ੇਅਰ ਕਰਨਾ ਚਾਹੁੰਦਾ ਵੀ ਸਕੂਲ ਹੁਣ ਸਤੰਬਰ ਦਾ ਪਹਿਲਾ ਹਫਤਾ ਪੂਰਾ ਹੋ ਗਿਆ, ਤੇ ਸਤੰਬਰ ਸ਼ੁਰੂ ਹੋਇਆ ਆ, ਤੇ ਮਤਲਬ ਇਸ ਟਾਈਮ ਬੈਕ ਟੂ ਸਕੂਲ ਨਾਈਟ ਸ਼ੁਰੂ ਹੋਣੇ ਆ, ਭਾਵੇਂ ਹਾਈ ਸਕੂਲ ਵਿੱਚ, ਮਿਡਲ ਸਕੂਲ, ਐਲੀਮੈਂਟਰੀ ਸਕੂਲ ਵਿੱਚ। ਤੇ ਮੈਂ ਪੇਰੈਂਟਸ ਨੂੰ ਬੇਨਤੀ ਕਰਦਾ ਵੀ ਤੁਸੀਂ ਜ਼ਰੂਰ ਬੈਕ ਟੂ ਸਕੂਲ ਨਾਈਟ ਵਿੱਚ ਪਹੁੰਚਿਓ ਜੇ ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਹੁੰਦੇ ਆ, ਕਿਉਂਕਿ ਕਾਫੀ ਅਸਰ ਪੈਂਦਾ ਆ ਟੀਚਰ ਨੂੰ ਜਦੋਂ ਦੇਖਦੇ ਆ ਵੀ ਜਿਹੜੇ ਉਹਨਾਂ ਦੇ ਸਟੂਡੈਂਟ ਆ, ਉਹਨਾਂ ਦੇ ਪੇਰੈਂਟਸ ਵੀ ਬੈਕ ਟੂ ਸਕੂਲ ਨਾਈਟ ਆਏ ਆ, ਤੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਕਦਰ ਕਰਦੇ ਆ, ਉਹਦੇ ਵਾਸਤੇ ਕੇਅਰ ਕਰਦੇ ਆ। ਕਿਉਂਕਿ ਜਦੋਂ ਪੇਰੈਂਟਸ, ਖਾਸ ਕਰਕੇ ਪੰਜਾਬੀ ਪੇਰੈਂਟਸ ਨਹੀਂ ਪਹੁੰਚਦੇ ਬੈਕ ਟੂ ਸਕੂਲ ਨਾਈਟ, ਤੇ ਫਿਰ ਸਕੂਲ ਨੂੰ, ਟੀਚਰ ਨੂੰ, ਉਹਨਾਂ ਨੂੰ ਐਵੇਂ ਲੱਗਦਾ ਵੀ ਜਿਹੜੇ ਸਾਡੇ ਪੰਜਾਬੀ ਜਾਂ ਸਿੱਖ ਬੱਚੇ ਆ, ਉਹਨਾਂ ਦੀ ਜਿਹੜੇ ਪੇਰੈਂਟਸ ਆ, ਉਹਨਾਂ ਦੀ ਕਮਿਊਨਿਟੀ, ਉਹ ਐਜੂਕੇਸ਼ਨ ਦਾ ਕਦਰ ਨਹੀਂ ਕਰਦੇ, ਐਜੂਕੇਸ਼ਨ ਉੱਥੇ ਧਿਆਨ ਨਹੀਂ ਹੈਗਾ ਫੈਮਿਲੀ ਦਾ। ਤੇ ਸਾਨੂੰ ਪਤਾ ਵੀ ਅਸੀਂ ਐਜੂਕੇਸ਼ਨ ਦਾ ਸਭ ਤੋਂ ਜ਼ਿਆਦਾ ਕਦਰ ਕਰਦੇ ਹਾਂ, ਅਸੀਂ ਬਹੁਤ ਪੁਸ਼ ਕਰਦੇ ਹਾਂ ਬੱਚਿਆਂ ਨੂੰ। ਸੋ ਸਾਨੂੰ ਬੈਕ ਟੂ ਸਕੂਲ ਨਾਈਟ ਵੀ ਪਹੁੰਚਣਾ ਚਾਹੀਦਾ ਆ। ਫਿਰ ਉਹਨਾਂ ਦੇ ਟੀਚਰਾਂ ਨਾਲ ਗੱਲਬਾਤ ਹੁੰਦੀ ਆ, ਤੇ ਉਹਨਾਂ ਨੂੰ ਦਿਸਦਾ ਆ ਵੀ ਸਪੋਰਟ, ਘਰ ਵੀ ਸਪੋਰਟ ਹੈਗੀ ਆ, ਤਾਂ ਫਿਰ ਉਹ ਜ਼ਿਆਦਾ ਬੱਚੇ ਨੂੰ ਪੁਸ਼ ਕਰਦੇ ਆ ਵਧੀਆ ਐਜੂਕੇਸ਼ਨ, ਵਧੀਆ ਪੜ੍ਹਨ ਵਾਸਤੇ। ਨਹੀਂ, ਬਹੁਤ ਵਧੀਆ, ਤੇ ਥੈਂਕ ਯੂ ਹਰਜੀਤ ਇਹ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰਨ ਦੇ ਲਈ। ਤੇ ਇਹ ਜਿੱਦਾਂ ਤੁਸੀਂ ਦੱਸਿਆ ਵੀ ਇਸ ਨੂੰ ਰਜਿਸਟਰ ਕਰਨ ਦੇ ਲਈ ਸਿੱਧਾ ਵੈਬਸਾਈਟ 'ਤੇ ਜਾ ਸਕਦੇ ਹਾਂ। ਜੇ ਕਿਸੇ ਸਕੂਲ ਦੇ ਵਿੱਚ ਇਹ ਅਜੇ SHSS ਸ਼ੁਰੂ ਨਹੀਂ ਹੋਇਆ, ਤੇ ਉਹ ਕਿਸੇ ਨੇ ਸ਼ੁਰੂ ਵੀ ਕਰਨਾ ਹੋਵੇ, ਉਸ ਦੇ ਬਾਰੇ ਕਿੱਦਾਂ ਜਾਣਕਾਰੀ ਲੈ ਸਕਦੇ ਆ? ਹਾਂਜੀ, ਸੋ ਅਸੀਂ ਕਿਤੇ ਵੀ ਸਕੂਲ ਵਿੱਚ ਸ਼ੁਰੂ ਕਰ ਸਕਦੇ ਹਾਂ। ਹੁਣ ਐਕਚੁਅਲੀ ਕਈ ਸਿਟੀਜ਼ ਵਿੱਚ, ਯੂਬਾ ਸਿਟੀ, ਸੈਕਰਾਮੈਂਟੋ, ਰੋਜ਼ਵਿਲ, ਮੈਂਟੀਕਾ, ਟਰਲੌਕ, ਸੀਰੀਜ਼, ਪੂਰੀ ਬੇ ਏਰੀਆ ਦੇ ਵਿੱਚ, ਫ੍ਰੈਜ਼ਨੋ, ਬੇਕਰਸਫੀਲਡ, ਇਹਨਾਂ ਸਾਰੇ ਸ਼ਹਿਰਾਂ ਵਿੱਚ ਸ਼ੁਰੂ ਹੋਏ ਗਰੁੱਪ ਆਲਰੇਡੀ। ਪਰ ਜੇ ਕਿਸ ਨੇ ਕੋਈ ਵੀ ਸ਼ੁਰੂ ਕਰਨਾ ਹੋਵੇ ਜਾਂ ਕੋਈ ਵੀ ਜਾਣਕਾਰੀ ਲੈਣੀ ਹੋਵੇ, ਮੈਨੂੰ ਡਾਇਰੈਕਟਲੀ ਤੁਸੀਂ ਫੋਨ ਕਰ ਲਓ। ਮੇਰਾ ਨੰਬਰ ਹੈਗਾ 9169053312, 916-905-3312। ਜੀ ਸੋ ਬਿਲਕੁਲ ਸਰੋਤਿਓ, ਬਹੁਤ ਸਾਰੇ ਜਿਹੜੇ ਪੇਰੈਂਟਸ ਆ ਆਪਾਂ ਜਿਹੜੇ ਇੰਡੀਆ ਤੋਂ ਆਉਂਦੇ ਆ ਨਾ, ਉਹ ਸਿਰਫ ਇੱਕੋ ਹੀ ਫੋਕਸ ਹੁੰਦਾ ਵੀ ਸਾਡੇ ਨਿਆਣਿਆਂ ਦੇ ਗ੍ਰੇਡ ਵਧੀਆ ਹੋਣ।
ਪਰ USA ਦੇ ਵਿੱਚ ਜਿਹੜਾ ਯੂਨੀਵਰਸਿਟੀਜ਼ ਦੇ ਵਿੱਚ ਕਾਲਜਸ ਦੇ ਵਿੱਚ ਜਿਹੜਾ ਐਡਮਿਸ਼ਨ ਆ ਉਹ ਇਕੱਲਾ ਗ੍ਰੇਡਾਂ 'ਤੇ ਡਿਪੈਂਡ ਨਹੀਂ ਕਰਦਾ, ਤੁਹਾਡੇ SAT ਸਕੋਰ ਅਤੇ ਐਕਸਟਰਾ ਕਰੀਕੂਲਰ ਐਕਟੀਵਿਟੀਜ਼ ਦਾ ਮਤਲਬ ਕਿ ਸਪੋਰਟਸ 'ਚ ਕਿੰਨਾ ਕਾ ਵਲੰਟੀਅਰ ਵਰਕ ਬਾਹਰ ਕਿੰਨਾ ਕੀਤਾ ਹੈਗਾ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਕਾਊਂਟ ਕਰਦੀਆਂ ਹੈਗੀਆਂ। ਸੋ ਇਸ ਕਰਕੇ ਜ਼ਰੂਰ ਤੁਸੀਂ ਜਕਾਰਾ ਵਾਲਿਆਂ ਦੇ ਨਾਲ ਜੁੜੋ, ਕਿਉਂਕਿ ਕਈਆਂ ਨੂੰ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ, ਉਹ ਸਿਰਫ ਨਿਆਣਿਆਂ ਨੂੰ ਇਹੀ ਜ਼ੋਰ ਲਾਉਂਦੇ ਵੀ ਨਹੀਂ ਤੁਹਾਡਾ GPA ਵਧੀਆ ਹੋਵੇ, ਪਰ ਐਕਸਟਰਾ ਕਰੀਕੂਲਰ ਐਕਟੀਵਿਟੀਆਂ ਦੀ ਬਹੁਤ ਜ਼ਰੂਰਤ ਹੈਗੀ ਆ। ਅਤੇ ਉਹ ਜੇ ਆਪਣੀ ਕਮਿਊਨਿਟੀ ਦੇ ਬੱਚਿਆਂ ਦੇ ਨਾਲ ਰਲ ਕੇ ਜਿਹੜੇ ਆਪਣੇ ਬੱਚੇ ਕੰਮ ਕਰੂਗੇ ਅਤੇ ਉਹ ਤੁਹਾਨੂੰ ਸੇਫ ਵੀ ਆ ਅਤੇ ਵਧੀਆ ਵੀ ਹੈਗਾ, ਅਤੇ ਡਾਇਰੈਕਸ਼ਨ ਤੁਹਾਨੂੰ ਜਿਹੜੀ ਵਧੀਆ ਬਹੁਤ ਗੁੱਡ ਹੈਗਾ। ਅੱਜ ਤੋਂ 10-15 ਸਾਲ ਪਹਿਲਾਂ ਕੋਈ ਹੁੰਦਾ ਹੀ ਨਹੀਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ, ਹੈ ਨਾ। ਸੋ ਇਹ ਵਧੀਆ ਕੰਮ ਕਰ ਰਹੇ ਬੱਚੇ, ਜਿੰਨੇ ਵੀ ਜਕਾਰਾ ਵਾਲੇ ਜ਼ਰੂਰ ਇਹਨਾਂ ਤੋਂ ਕੋਈ ਵੀ ਜਿਹੜੀ ਸਲਾਹ ਲੈ ਕੇ, ਅਤੇ ਜਿਨ੍ਹਾਂ ਦੇ ਬੱਚੇ ਹਾਈ ਸਕੂਲ 'ਚ ਮਿਡਲ ਸਕੂਲ 'ਚ ਜਾਂਦੇ ਹੈਗੇ ਆ, ਤਾਂ ਕਿ ਤੁਸੀਂ ਜਿਹੜੇ ਆ ਉਹਨਾਂ ਨੂੰ ਗੁੱਡ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਮਿਲ ਸਕੇ। ਜੀ ਥੈਂਕ ਯੂ ਹਰਜੀਤ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅਗਲੀ ਖਬਰ ਵੱਲ ਚਲੀਏ, ਜੇ ਐਜੂਕੇਸ਼ਨ ਨਾਲ ਰਿਲੇਟਡ ਕਰੀਏ, ਰਾਜਕਨਵੀਰ ਸਿੰਘ ਜੀ, ਜਿਹੜਾ ਇੱਕ US ਨਿਊਜ਼ ਜਿਹੜਾ ਮੈਗਜ਼ੀਨ ਆ ਉਹ ਹਰ ਸਾਲ ਲਿਸਟ ਕੱਢਦਾ ਹੈਗਾ ਜਿਹੜੀਆਂ ਯੂਨੀਵਰਸਿਟੀਆਂ USA ਦੇ ਵਿੱਚ ਜਿਹੜੀਆਂ ਟੌਪ ਨੌਚ ਯੂਨੀਵਰਸਿਟੀਆਂ ਹੈਗੀਆਂ, ਅਤੇ ਜਿਹੜੇ ਫ੍ਰਿਜ਼ਨੋ ਏਰੀਆ 'ਚ ਲੋਕ ਰਹਿੰਦੇ ਆ, ਫ੍ਰਿਜ਼ਨੋ ਦੀਆਂ ਵੀ ਯੂਨੀਵਰਸਿਟੀਆਂ ਇੰਨੀਆਂ ਮਾੜੀਆਂ ਨਹੀਂ ਹੈਗੀਆਂ। ਫ੍ਰਿਜ਼ਨੋ ਸਟੇਟ, ਫ੍ਰਿਜ਼ਨੋ ਪੈਸੀਫਿਕ ਯੂਨੀਵਰਸਿਟੀ ਅਤੇ UC ਮਰਸਡ ਜਿਹੜੇ ਆ, ਇਹਨਾਂ ਨੇ ਵੀ ਕਹਿੰਦੇ 2000 ਦੇ ਕਰੀਬ ਜਿਹੜੀ ਰੈਂਕਿੰਗ ਹੋਈ ਆ ਯੂਨੀਵਰਸਿਟੀ ਦੀ, ਉਹਨਾਂ ਵਿੱਚੋਂ ਫ੍ਰਿਜ਼ਨੋ ਸਟੇਟ 211ਵੇਂ ਨੰਬਰ 'ਤੇ ਆਈ ਹੈਗੀ ਆ। ਇਸੇ ਤਰ੍ਹਾਂ ਜਿਹੜੀ ਆ UC ਮਰਸਡ ਜਿਹੜੀ ਆ ਉਹ 104 ਨੰਬਰ ਦੇ ਉੱਤੇ ਆਈ ਹੈਗੀ ਆ। ਸੋ ਇਹ ਵਧੀਆ ਕਾਲਜਸ ਯੂਨੀਵਰਸਿਟੀ ਹੈਗੀ ਆ, ਪਰ ਸਟਿਲ ਕਹਿੰਦੇ ਫ੍ਰਿਜ਼ਨੋ ਦੇ ਵਿੱਚ ਵੀ ਜਿਹੜੀ ਫੀਸ ਜ਼ਿਆਦਾ ਹੈਗੀ ਆ। ਸਟੂਡੈਂਟ ਦੀ ਐਵਰੇਜ ਡੈਪਟ ਉੱਥੇ $14,367 ਆ। ਜੇ ਹੋਰ ਕੋਈ ਯੂਨੀਵਰਸਿਟੀ ਨਾਲ ਕੰਪੇਅਰ ਕਰੋ, ਉਹਨਾਂ ਦੀ 40 ਹਜ਼ਾਰ ਹੈਗੀ ਆ। ਸੋ ਲੋਕਲ ਵੀ ਜਿਨ੍ਹਾਂ ਨੇ ਬੱਚੇ ਭੇਜਣੇ ਆ, ਯੂਨੀਵਰਸਿਟੀਆਂ ਨਾਟ ਬੈਡ ਨਹੀਂ ਹੈਗੀਆਂ, ਗੁੱਡ ਹੈਗੀਆਂ। ਜ਼ਰੂਰ ਆਪਣੇ ਬੱਚਾ ਜਿਹੜਾ ਕੋਈ ਵੀ ਪੰਜਾਬੀਆਂ ਦਾ ਨਾ, ਕੋਈ ਵੀ ਡਿਗਰੀ ਤੋਂ ਘੱਟ ਨਹੀਂ ਹੋਣਾ ਚਾਹੀਦਾ, ਹਰ ਇੱਕ ਨੂੰ ਕਾਲਜ ਡਿਗਰੀ ਕਰਨੀ ਚਾਹੀਦੀ ਆ, ਚਾਹੇ ਉਹ ਆਪਣੇ ਕਿਸੇ ਵੀ ਬਿਜ਼ਨਸ ਦੇ ਵਿੱਚ ਬਾਅਦ 'ਚ ਜਾਵੇ, ਚਾਹੇ ਨਹੀਂ ਵੀ ਉਹਨੂੰ ਜੋਬ ਕਰਨੀ, ਪਰ ਡਿਗਰੀ ਹੋਣੀ ਬਹੁਤ ਜ਼ਰੂਰੀ ਹੈਗੀ ਆ। ਜੀ, ਅਤੇ ਇਸੇ ਜੇ ਰੈਂਕਿੰਗ ਦੀ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਨੰਬਰ 1 ਰੈਂਕ ਦੇ ਉੱਤੇ ਨਿਊ ਜਰਸੀ ਦੀ ਜਿਹੜੀ ਪ੍ਰਿੰਸਟਨ ਯੂਨੀਵਰਸਿਟੀ ਆ ਉਹ ਟੌਪ ਦੇ ਉੱਤੇ ਆਈ ਆ। ਦੂਜੇ ਨੰਬਰ ਦੇ ਉੱਤੇ ਮੈਸੇਚਿਊਸਟ ਦੀ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਉਹ ਆਈ ਆ। ਤੀਜੇ ਨੰਬਰ ਦੇ ਉੱਤੇ ਟਾਈ ਰਹੀ ਆ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੀ, ਅਤੇ MIT ਮੈਸੇਚਿਊਸਟ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ ਯੇਲ ਯੂਨੀਵਰਸਿਟੀ ਕਨੈਟੀਕਟ ਦੀ। ਇਹ ਤਿੰਨ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਤੀਜੇ ਨੰਬਰ ਸਲੋਟ ਦੇ ਉੱਤੇ ਇਹ ਰਹੀਆਂ ਆ। ਅਤੇ ਕਹਿੰਦੇ ਵੀ ਜਿਹੜੀਆਂ ਟੌਪ 10 ਦੀਆਂ ਯੂਨੀਵਰਸਿਟੀਆਂ ਜਿਹੜੀਆਂ ਪਿਛਲੇ ਸਾਲ ਸੀ, ਤਕਰੀਬਨ ਉਸੇ ਤਰੀਕੇ ਦੇ ਨਾਲ ਜਿਹੜੀਆਂ ਉਹ 10 ਦੇ ਵਿੱਚ ਰਹੀਆਂ, ਔਰ ਕਿਸੇ ਦਾ ਜਿਹੜਾ ਉੱਤੇ ਥੱਲੇ ਜਿਹੜਾ ਉਹ ਚੇਂਜ ਹੋਇਆ। ਯੂਨੀਵਰਸਿਟੀ ਆਫ ਸ਼ਿਕਾਗੋ ਜਿਹੜੀ ਆ ਉਹ ਸਲਿੱਪ ਹੋਈ ਆ, ਪਹਿਲੋਂ ਇੱਕ ਟਾਈਮ ਦੇ ਉੱਤੇ 3 ਨੰਬਰ ਦੇ ਉੱਤੇ ਟਾਈ 'ਤੇ ਸੀਗੀ, ਇਸ ਵਾਰ ਉਹ ਨੰਬਰ 6 ਦੇ ਉੱਤੇ ਪਹੁੰਚ ਚੁੱਕੀ ਆ। ਸਟੈਨਫੋਰਡ ਯੂਨੀਵਰਸਿਟੀ ਜਿਹੜੀ ਕੈਲੀਫੋਰਨੀਆ ਦੀ ਆ, ਉਸ ਨੇ ਇੱਕ ਸਪੌਟ ਉੱਤੇ ਕੀਤਾ ਹੈ, ਉਹ 7ਵੇਂ ਨੰਬਰ ਦੀ ਟੌਪ ਦੀ ਜਿਹੜੀ ਯੂਨੀਵਰਸਿਟੀ ਉਹ 7ਵੇਂ ਨੰਬਰ 'ਤੇ ਪਿਛਲੇ ਸਾਲ ਸੀ, ਇਸ ਵਾਰ ਜਿਹੜੇ 6ਵੇਂ ਨੰਬਰ ਦੇ ਉੱਤੇ ਉਹ ਟਾਈ ਰਹੀ ਆ। ਨਾਰਥ ਕੈਰੋਲੀਨਾ ਦੀ ਡਿਊਕ ਯੂਨੀਵਰਸਿਟੀ ਆ ਉਹ 8ਵੇਂ ਤੋਂ ਇਸ ਵਾਰ ਥੱਲੇ ਨੂੰ ਗਈ ਆ, 10ਵੇਂ ਨੰਬਰ 'ਤੇ ਰਹੀ ਆ। ਸੋ ਇਹ ਜਿਹੜੀਆਂ ਉਹ ਰਹੀਆਂ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਹੀ ਆ, UC ਮਰਸਡ ਉਹਨਾਂ ਨੇ ਵੀ ਕਾਫੀ ਜਿਹੜੀ ਉਛਾਲ ਉਸ ਦੇ ਵਿੱਚ ਮਾਰੀ, 136ਵੇਂ ਤੋਂ 104 ਨੰਬਰ ਦੇ ਉੱਤੇ ਪਹੁੰਚ ਗਈ ਆ ਯੂਨੀਵਰਸਿਟੀ ਆਫ ਸਾਊਥ ਫਲੋਰੀਡਾ। ਸੋ ਇਹ ਤੁਸੀਂ ਜਾ ਕੇ US ਨਿਊਜ਼ ਦੀ ਵੈਬਸਾਈਟ ਦੇ ਉੱਤੇ ਜਾ ਕੇ ਤਾਂ ਇਹ ਜਿਹੜੀਆਂ ਟੌਪ ਦੀਆਂ 2020 ਦੀਆਂ ਬੈਸਟ ਕਾਲਜ ਰੈਂਕਿੰਗਸ ਦੇ ਵਿੱਚ ਜਿਹੜਾ ਉਹ ਜਾ ਕੇ ਦੇਖ ਸਕਦੇ ਹੋ। ਸਭ ਨੂੰ ਹੀ ਪਤਾ ਵੀ ਕਾਲਜ ਐਡਮਿਸ਼ਨਸ ਦਾ ਸਮਾਂ ਅੱਜ ਜਿਹੜਾ ਉਹ ਜਾਂ ਚੱਲ ਰਿਹਾ ਆ ਅਤੇ ਜਾਂ ਹੋ ਚੁੱਕਾ ਹੈ, ਅਤੇ ਜਾਂ ਜਲਦੀ ਜਿਹੜਾ ਦੁਬਾਰਾ ਜਿਹੜਾ ਉਹ ਆ ਜਾਣਾ, ਕਿਉਂਕਿ ਹਰ ਛਮਾਹੀ ਜਿਹੜਾ ਆ ਇਹ ਮੌਕਾ ਵਿਦਿਆਰਥੀਆਂ ਨੂੰ ਜਿਹੜਾ ਉਹ ਮਿਲਦਾ ਆ ਹਾਈ ਸਕੂਲ ਤੋਂ ਬਾਅਦ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀ ਕਾਲਜਸ ਦੇ ਵਿੱਚ ਉਹ ਜਾਣ ਦੇ ਲਈ। ਸੋ ਇਹ ਰੈਂਕਿੰਗਸ ਕਾਫੀ ਜਿਹੜਾ ਕੁਛ ਉਹ ਕਰਦੀਆਂ ਆ, ਪਤਾ ਜਿਹੜਾ ਤੁਹਾਨੂੰ ਲੱਗਦਾ ਆ ਬਈ ਕਿੱਥੇ ਫਾਈਨੈਂਸ਼ੀਅਲ ਏਡ ਦੇ ਲਈ ਗੁੱਡ ਹੈਗਾ ਆ, ਕਿੱਥੇ ਕਿਹੜੀ ਬ੍ਰਾਂਚ ਐਜੂਕੇਸ਼ਨ ਦੇ ਲਈ ਕਿਹੜੀ ਚੀਜ਼ ਜਿਹੜੀ ਉਹ ਗੁੱਡ ਹੈਗੀ ਹੈ। ਸੋ ਉਸ ਹਿਸਾਬ ਦੇ ਨਾਲ ਦੇਖ ਕੇ ਤੁਸੀਂ ਉਸ ਪਾਸੇ ਵੱਲ ਨੂੰ ਆਪਣੇ ਕਦਮ ਆ ਉਹ ਵਧਾ ਸਕਦੇ ਆ। ਅਤੇ ਜ਼ਰੂਰ ਜਿੱਦਾਂ ਵੈਸੇ ਹਰਜੀਤ ਕਹਿ ਕੇ ਗਿਆ ਵੀ ਜਿਹੜਾ ਬੈਕ ਟੂ ਸਕੂਲ ਨਾਈਟ ਹੋਣੀ ਹੈ ਸਕੂਲਾਂ ਦੇ ਵਿੱਚ, ਜ਼ਰੂਰ ਮਾਪੇ ਜਿਹੜੇ ਆ ਆਪਣੇ ਬੱਚਿਆਂ ਦੀ ਜਿਹੜੀ ਪੜ੍ਹਾਈ ਵਾਲੇ ਪਾਸੇ, ਸਕੂਲ ਦੇ ਕੰਮਾਂ ਕਾਜਾਂ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਤੁਸੀਂ ਉੱਥੇ ਜ਼ਰੂਰ ਪਹੁੰਚੋ। ਅਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਜਦੋਂ ਆਪਾਂ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਪਾਰਕ ਦੀ ਜਾਣਕਾਰੀ ਦੇ ਰਹੇ ਸੀ, ਜਿਹੜੇ ਮਹਿੰਗਾ ਸਿੰਘ ਗਿੱਲ ਹੋਣੀ ਜਿਨ੍ਹਾਂ ਨੇ ਉੱਥੇ ਅਤੇ ਉਹਨਾਂ ਦੇ ਬਾਕੀ ਜਿਹੜੇ ਸਾਥੀਆਂ ਨੇ, ਬਜ਼ੁਰਗਾਂ ਨੇ ਮਿਲ ਕੇ ਜਿਹੜਾ ਪ੍ਰੋਗਰਾਮ ਉੱਥੇ ਲਿਖਿਆ ਸੀਗਾ ਬੀਤੇ ਵੀਕਐਂਡ ਦੇ ਉੱਤੇ, ਉਹ ਕਹਿੰਦੇ ਵੀ ਅਸੀਂ ਹੁਣ ਮਿੱਥ ਲਿਆ ਆ ਵੀ ਹਰ ਵਾਰੀ ਜਿਹੜਾ 6 ਸਤੰਬਰ ਨੂੰ ਜਿਹੜਾ ਉੱਥੇ ਪ੍ਰੋਗਰਾਮ ਆ ਉਹ ਆਪਾਂ
ਰੱਖਿਆ ਕਰਨਾ ਬਹੁਤ ਇੱਕ ਚੰਗਾ ਜਿਹੜਾ ਉਦਮ ਹੈਗਾ ਆ। ਸਾਰੇ ਜਾਣੇ ਜਿਹੜੇ ਉੱਥੇ ਜ਼ਰੂਰ ਹੁੰਮ ਹੁਮਾ ਕੇ ਹਰ ਵਾਰੀ ਜਿਹੜੇ ਆ ਹਿਊਮਨ ਰਾਈਟਸ ਦੇ ਜਿਹੜੇ ਆ ਚਿਰਾਗ ਆਪਾਂ ਕਹਿ ਸਕਦੇ ਆ ਉਹਨਾਂ ਦੇ ਲਈ ਜਿਹੜਾ ਜ਼ਰੂਰ ਆ ਉੱਥੇ ਹਾਂ ਦਾ ਨਾਰਾ ਜਿਹੜਾ ਉਹ ਮਾਰਨ ਦੇ ਲਈ ਜਾਇਆ ਕਰੋ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਉੱਥੇ ਜ਼ਰੂਰ ਪਹੁੰਚਿਆ ਕਰੋ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਇੱਕ ਖਬਰ ਆਪਾਂ ਸਾਂਝੀ ਕਰਦੇ ਹਾਂ, ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਆਇਰਲੈਂਡ ਨੂੰ ਜਾਣਾ ਸੀ, ਉਹਨਾਂ ਨੇ ਬਾਅਦ ਦੇ ਵਿੱਚ ਉਹ ਦੌਰਾ ਰੱਦ ਕਰ ਦਿੱਤਾ ਸੀ। ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹ ਉੱਥੇ ਗਏ ਸੀਗੇ ਤੇ ਉੱਥੇ ਜਿਹੜਾ ਜਹਾਜ਼ ਆ ਹਰਜੋਤ ਸਿੰਘ ਜੀ, ਜਿਹੜਾ 에ਅਰਫੋਰਸ ਜਹਾਜ਼ ਆ ਉਤਰਿਆ ਸੀਗਾ, ਉਹ ਜਿਹੜਾ ਰਾਸ਼ਟਰਪਤੀ ਟਰੰਪ ਦਾ ਜਿਹੜਾ ਹੋਟਲ ਆ ਉਸ ਦੇ ਨਜ਼ਦੀਕ ਜਿਹੜਾ ਇਹ ਸੀਗਾ 에ਅਰਪੋਰਟ, ਉੱਥੇ ਉਤਰਿਆ ਤੇ ਉਹਨੇ ਰੀਫਿਊਲ ਕਰਾਇਆ ਤੇ ਕਹਿੰਦੇ ਓਵਰਨਾਈਟ ਜਿੰਨੇ ਵੀ ਫਿਰ ਸਵਾਰ ਸੀਗੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ, ਉਹ ਆਪ ਖੁਦ ਤੇ ਬਾਕੀ ਜਾਣੇ, ਉਹ ਸਾਰੇ ਜਾਣੇ ਫਿਰ ਉੱਥੇ ਰਾਤ ਰੁਕੇ। ਤੇ ਇਸ ਨੂੰ ਲੈ ਕੇ ਹੁਣ ਕਾਫੀ ਜਿਹੜੀ ਉਹਨਾਂ ਦੀ ਆਲੋਚਨਾ ਵੀ ਤੇ ਵਿਵਾਦ ਵੀ ਜਿਹੜਾ ਹੋ ਰਿਹਾ ਆ। ਕਹਿੰਦੇ ਜਿਹੜੇ ਮਾਈਕ ਪੈਂਸ ਆ ਉਹ ਜਿਹੜੇ ਉੱਥੇ ਰੁਕੇ ਹੋਏ ਸੀਗੇ ਉਹ ਰਾਸ਼ਟਰਪਤੀ ਟਰੰਪ ਦੇ ਹੋਟਲ ਦੇ ਵਿੱਚ ਰੁਕੇ, ਜਿਹੜਾ ਕਿ ਜਿੱਥੇ ਉਹਨਾਂ ਦੀਆਂ ਮੀਟਿੰਗ ਸੀਗੀਆਂ ਉੱਥੋਂ 3 ਘੰਟੇ ਦੀ ਡਰਾਈਵ ਤੋਂ ਦੂਰ ਸੀਗਾ ਤੇ ਐਵਰੀ ਡੇ ਜਿਹੜਾ ਆ ਉੱਥੇ ਰੁਕਦੇ ਸੀਗੇ ਰਾਦਰ ਦੈਨ ਜਿੱਥੇ ਮੀਟਿੰਗ ਸੀ ਉਸ ਦੇ ਨਜ਼ਦੀਕ। ਸੋ ਕਈ ਜਾਣੇ ਇਸ ਨੂੰ ਬੜੀ ਹੀ ਜਿਹੜੀ ਕਹਿ ਲਓ ਵੀ ਪਾਰਖੂ ਨਜ਼ਰ ਦੇ ਨਾਲ ਦੇਖ ਰਹੇ ਆ ਵੀ ਐਡੀ ਕਿਹੜੀ ਗੱਲ ਹੋ ਗਈ ਵੀ 3 ਘੰਟੇ ਡਰਾਈਵ ਕਰਨੀ, ਜਿਹੜੀ ਉਪ ਰਾਸ਼ਟਰਪਤੀ ਨੂੰ ਜਿਹੜੀ ਉਹ ਜ਼ਿਆਦਾ ਪਸੰਦ ਆਈ ਰਾਦਰ ਦੈਨ ਉੱਥੇ ਹੋਟਲ ਦੇ ਲਾਗੇ ਨਜ਼ਦੀਕ ਜਿਹੜਾ ਹੋਵੇ ਤੇ ਵੀ ਉਹ ਉਸ ਛੱਡ ਕੇ ਰਾਸ਼ਟਰਪਤੀ ਟਰੰਪ ਦੇ ਹੋਟਲ ਦੇ ਵਿੱਚ ਉੱਧਰ ਜਾ ਕੇ ਜਿਹੜਾ ਉਹ ਰੁਕ ਰਹੇ ਸੀਗੇ। ਅੱਜ ਰੀਸੈਸ ਤੋਂ ਵਾਪਸ ਆ ਗਈ ਆ ਜਿਹੜੀ ਹਰਜੋਤ ਸਿੰਘ ਜੀ, ਹਾਊਸ ਆਫ ਰਿਪਰੈਜ਼ੈਂਟੇਟਿਵ ਤੇ ਜਿਹੜੇ ਸੈਨੇਟਰਸ ਵਗੈਰਾ ਉਹਨਾਂ ਨੇ ਵਾਪਸ ਕਾਂਗਰਸ ਜਿਹੜੀ ਉਹ ਚੱਲ ਪੈਣੀ ਆ। ਸੋ ਇਸ ਦੇ ਵਿੱਚ ਮੈਨੂੰ ਲੱਗਦਾ ਆ ਵੀ ਕਾਫੀ ਕੁਛ ਵਿਵਾਦ ਜਿਹੜਾ ਰੌਲਾ ਰੱਪਾ ਆ ਇਸ ਨੂੰ ਲੈ ਕੇ ਦੇਖਣ ਨੂੰ ਮਿਲੇਗਾ ਜੀ। ਬਿਲਕੁਲ, ਸਾਡਾ ਸਮਾਂ ਸਮਾਪਤ ਹੋਣ ਵਾਲਾ ਤੇ ਜਾਂਦੇ ਜਾਂਦੇ ਜਿਹੜਾ ਆ ਜੀ ਬਿਲਕੁਲ ਅਗਲੀ ਜਿਹੜੀ ਇੱਕ ਹੋਰ ਆਪਾਂ ਜਿਹੜੀ ਖਬਰ ਚਰਚਾ ਜਿਹੜੀ ਉਹ ਕਰਦੇ ਹਾਂ, ਕਮਲਾ ਹੈਰਿਸ ਜਿਹੜੀ ਕਿ ਇਸ ਟਾਈਮ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਕੈਂਡੀਡੇਟਸ ਦੇ ਵਿੱਚੋਂ ਇੱਕ ਹੈਗੀ ਆ, ਪਰ ਉਸਦੇ ਕੁਝ ਨੰਬਰਸ ਕੋਈ ਬਹੁਤੇ ਵਧੀਆ ਜਿਹੜੇ ਉਹ ਨਹੀਂ ਚੱਲ ਰਹੇ ਤੇ ਲੱਗ ਰਿਹਾ ਆ ਵੀ ਉਹਦਾ ਕੰਮ ਖਤਮ ਹੀ ਆ, ਵੀ ਤੁਸੀਂ ਸਮਝ ਲਓ ਵੀ ਉਹ ਲੱਗਦਾ ਨਹੀਂ ਵੀ ਉਹ ਅੱਗੇ ਜਿਹੜੀ ਆ ਸਕੇਗੀ। ਟੌਪ ਦੀ ਜਿਹੜੀ ਰੇਸ ਆ ਉਹ 3 ਕੈਂਡੀਡੇਟਸ ਦੇ ਵਿੱਚ ਲੱਗਦਾ ਉਹ ਰਹਿ ਗਈ ਆ, ਜੋ ਬਾਈਡਨ ਤੇ ਐਲਿਜ਼ਾਬੈਥ ਵਾਰਨ ਤੇ ਬਰਨੀ ਸੈਂਡਰਸ ਜਿਹੜੇ ਆ। ਇਹਨਾਂ ਤਿੰਨਾਂ ਦੇ ਵਿੱਚ ਮੇਨ ਮੁੱਖ ਧਾਰਾ ਦੀ ਜਿਹੜੀ ਰੇਸ ਆ ਉਹ ਦੇਖਣ ਨੂੰ ਮਿਲੂਗੀ। ਇੱਕ ਪਾਸੇ ਹਰਜੋਤ ਸਿੰਘ ਜੀ ਐਸਟੈਬਲਿਸ਼ਮੈਂਟ ਆ ਜੋ ਬਾਈਡਨ, ਤੇ ਦੂਜੇ ਪਾਸੇ ਟੋਟਲੀ ਜਿਹੜੇ ਪ੍ਰੋਗਰੈਸਿਵ ਜਿਹੜੀਆਂ ਗੱਲਾਂ ਕਰਨ ਵਾਲੇ ਜਿਹੜੇ ਹੈਗੇ ਨੇ ਬਰਨੀ ਸੈਂਡਰਸ ਤੇ ਐਲਿਜ਼ਾਬੈਥ ਵਾਰਨ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੌਣ ਜਿਹੜਾ ਟੱਕਰ ਆ ਉਹ ਦਊਗਾ। ਉੱਧਰ ਸਾਊਥ ਕੈਰੋਲੀਨਾ ਦਾ ਇੱਕ ਸਾਬਕਾ ਰਿਪਬਲਿਕਨ ਉਸਨੇ ਵੀ ਜਿਹੜਾ ਆਪਣਾ ਕਹਿ ਲਓ ਵੀ ਪੁੱਟ ਹਿਜ਼ ਹੈਟ ਇਨ ਦੇਅਰ ਵੀ ਉਹ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਚੈਲੰਜ ਕਰਨ ਦੇ ਲਈ ਜੀਓਪੀ ਦੇ ਵਿੱਚ ਜਿਹੜਾ ਉਹ ਆ ਕੇ ਖੜਨ ਜਾ ਰਿਹਾ। ਆਈ ਥਿੰਕ ਸਟੈਨਫੋਰਡ ਜਿਹੜਾ ਉਹਨਾਂ ਦਾ ਜਿਹੜਾ ਨਾਮ ਹੈਗਾ ਆ। ਸੋ ਉਹ ਵੀ ਜਿਹੜੇ ਇਸ ਮੈਦਾਨ ਦੇ ਵਿੱਚ ਕੁੱਦ ਰਹੇ ਆ। ਕਮਲਾ ਹੈਰਿਸ ਬੀਤੇ ਦਿਨੀ ਇੱਕ ਟਾਊਨ ਹਾਲ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਹੋਏ ਉਸ ਤੋਂ ਬਾਅਦ ਦੇ ਵਿੱਚ ਹੋਰ ਵਿਵਾਦ ਜਿਹੜਾ ਉਸਨੇ ਸਹੇੜ ਲਿਆ। ਜਦ ਇੱਕ ਉੱਥੇ ਪਹੁੰਚਿਆ ਹੋਇਆ ਦਰਸ਼ਕ ਗੱਲਬਾਤ ਕਰ ਰਿਹਾ ਸੀ ਤਾਂ ਉਹਨੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਜਿਹੜਾ ਮੈਂਟਲੀ ਰਿਟਾਰਡਡ ਜਿਹੜਾ ਕਿਹਾ, ਤਾਂ ਉਸ ਤੋਂ ਬਾਅਦ ਦੇ ਵਿੱਚ ਉਸਨੇ ਕਿਹਾ ਵੀ ਬਿਲਕੁਲ ਸਹੀ। ਕਮਲਾ ਹੈਰਿਸ ਨੇ ਉਸ ਤੋਂ ਬਾਅਦ ਦੇ ਵਿੱਚ ਕਹਿ ਦਿੱਤਾ ਬਿਲਕੁਲ ਸਹੀ, ਪਰ ਬਾਅਦ ਦੇ ਵਿੱਚ ਉਹਨੇ ਜਦ ਕਹਿੰਦੀ ਉਹ ਬਾਅਦ ਦੇ ਵਿੱਚ ਹੁਣ ਉਸਨੇ ਮਾਫੀ ਵੀ ਜਿਹੜੀ ਉਸ ਚੀਜ਼ ਦੇ ਲਈ ਮੰਗੀ ਆ ਵੀ ਮੈਂ ਇਸ ਚੀਜ਼ ਨੂੰ ਜਿਹੜਾ ਬਿਲਕੁਲ ਸਹੀ ਜਿਹੜਾ ਆ ਉਹ ਕਿਹਾ। ਕਹਿੰਦੀ ਉਦੋਂ ਮੈਨੂੰ ਪਤਾ ਨਹੀਂ ਲੱਗਾ ਉਹਨੇ ਕੀ ਕਿਹਾ। ਇਹ ਸਾਰੇ ਜਿੰਨੇ ਵੀ ਪੋਲੀਟੀਸ਼ੀਅਨ ਆ ਉਹ ਬਾਅਦ ਦੇ ਵਿੱਚ ਇੱਦਾਂ ਹੀ ਜਿਹੜਾ ਕਹਿੰਦੇ ਵੀ ਮੈਨੂੰ ਨਹੀਂ ਪਤਾ ਲੱਗਾ, ਤੋੜ ਮਰੋੜ ਦਿੱਤੀ ਗੱਲ ਨੂੰ। ਤੇ ਪਰ ਕਹਿੰਦੀ ਕਮਲਾ ਹੈਰਿਸ ਦੇ ਜਿਹੜੇ ਚਾਂਸ ਆ ਬਹੁਤ ਘੱਟ ਨੇ ਵੀ ਉਹਨਾਂ ਦੀ ਕੈਂਡੀਡੇਸੀ ਕਿਸੇ ਅੱਗੇ ਪਾਸੇ ਜਿਹੜੀ ਵੱਧ ਸਕਦੀ ਆ, ਕਿਉਂਕਿ ਉਸਦੇ ਖੁਦ ਦੇ ਜਿਹੜੇ ਰੈਕਡ ਐਜ਼ ਏ ਅਟਰਨੀ ਜਨਰਲ ਉਹ ਕਾਫੀ ਜਿਹੜੇ ਆ ਸਵਾਲਾਂ ਦੇ ਘੇਰਿਆਂ ਦੇ ਵਿੱਚ ਜਿਹੜੇ ਉਹ ਰਹੇ ਨੇ। ਤੇ ਕਈ ਜਿਹੜੇ ਪੋਲੀਟੀਕਲ ਪੰਡਿਤ ਕਹਿ ਰਹੇ ਆ, ਕਹਿੰਦੇ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆਉਂਦੀ ਵੀ ਆ ਤਾਂ ਇਹਦੇ ਜਿਹੜੇ ਆਪਣੇ ਹੀ ਸਾਥੀ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਦੇ ਚੰਗੇ ਚਿਥੜੇ ਜਿਹੜੇ ਉਹ ਫਰੋਲਣਗੇ ਵੀ ਤੂੰ ਆਪਣੇ ਸਮੇਂ ਦੇ ਵਿੱਚ ਐਜ਼ ਏ ਅਟਰਨੀ ਜਨਰਲ ਜਦੋਂ ਕੈਲੀਫੋਰਨੀਆ ਦੀ ਸੀਗੀ ਜਾਂ ਉਸ ਤੋਂ ਪਹਿਲਾਂ ਡਿਸਟ੍ਰਿਕਟ ਅਟਰਨੀ ਜਿੱਥੇ ਵੀ ਰਹੀ ਆ ਵੀ ਉੱਥੇ ਤੂੰ ਕੀ ਕੁਛ ਜਿਹੜੀ ਉਹ ਕਰਦੀ ਰਹੀ ਆ, ਚੀਜ਼ਾਂ ਨੂੰ ਸਬੂਤਾਂ ਤੱਕ ਦੇ ਜਿਹੜੇ ਹਰਜੋਤ ਸਿੰਘ ਜੀ ਕਥਿਤ ਦੋਸ਼ ਜਿਹੜੇ ਇਸ ਦੇ ਨਾਲ ਸੰਬੰਧਿਤ ਜਿਹੜੇ ਆ ਕਮਲਾ ਹੈਰਿਸ ਦੇ ਉੱਤੇ ਜਿਹੜੇ ਉਹ ਲੱਗਦੇ ਰਹੇ ਆ। ਤੇ ਸਿੱਖਾਂ ਨੂੰ ਤਾਂ ਜ਼ਰੂਰ ਇਸ ਚੀਜ਼ ਨੂੰ ਜਿਹੜਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਵੀ ਇਸ ਨੇ ਜਿਹੜਾ ਦਸਤਾਰ ਬੰਨ੍ਹ ਕੇ ਪੱਗ ਬੰਨ੍ਹ ਕੇ ਜਿਹੜਾ ਇੱਕ ਕਰੈਕਸ਼ਨ ਆਫਿਸਰ ਜਿਹੜਾ ਬਣਨ ਤੋਂ ਆਪਣੇ ਇੱਕ ਸਰਦਾਰ ਨੂੰ ਜਿਹੜਾ ਉਹ ਰੋਕਿਆ ਸੀਗਾ, ਉਸ ਦੇ ਖਿਲਾਫ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਨੇ ਉਦੋਂ ਕੇਸ ਵੀ ਜਿਹੜਾ ਉਹ ਲੜਿਆ ਸੀਗਾ ਜੈਰੀ ਬਰਾਊਨ
ਦਾ ਜਿਹੜਾ ਉਸ ਟਾਈਮ ਦੇ ਉੱਤੇ ਉਸ ਨੂੰ ਸਾਥ ਵੀ ਸੀਗਾ। ਸੋ ਬਿਲਕੁਲ ਜਿਹੜੇ ਲੋਕ ਮੈਂਟਲੀ ਜਿਹੜੇ ਕੋਈ ਪ੍ਰੋਬਲਮ ਵੀ ਹੈਗੀ, ਹੈਲਥ ਇਸ਼ੂ ਆ, ਉਹ ਕਮਿਊਨਿਟੀ ਵੀ ਬਹੁਤ ਅਪਸੈਟ ਹੋਈ ਆ ਵੀ ਦੇਖੋ ਇਸ ਨੇ ਜਿਹੜਾ ਸਾਡੇ ਨਾਲ ਵੀ ਮਜ਼ਾਕ ਕੀਤਾ ਹੈਗਾ। ਬਿਲਕੁਲ। ਤੇ ਜਾਂਦੇ ਰਾਜਕਨਵੀਰ ਸਿੰਘ ਜੀ, ਇਸ ਸ਼ਨੀਚਰਵਾਰ ਨੂੰ ਸ਼ਾਮ ਨੂੰ 3 ਵਜੇ ਤੋਂ ਲੈ ਕੇ 5 ਵਜੇ ਤਾਈਂ ਜਿਹੜਾ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਹੈਗਾ ਫ੍ਰਿਜ਼ਨੋ ਦੇ ਵਿੱਚ, ਉੱਥੇ ਬਾਲ ਕਵੀ ਦਰਬਾਰ ਹੋ ਰਿਹਾ। ਪਹਿਲੀ ਵਾਰੀ ਬੱਚਿਆਂ ਦਾ ਜਿਹੜੇ 6 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਬੱਚੇ ਹੈਗੇ ਆ, ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ 550ਵਾਂ ਦਿਵਸ ਆ ਰਿਹਾ ਹੈਗਾ ਆ, ਉਹਨਾਂ ਦੀ ਯਾਦ ਦੇ ਵਿੱਚ। ਤੇ ਜਿਹੜੇ ਬੱਚੇ ਆ ਉਹ ਕੋਈ ਵੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੀ ਸਮਰਪਿਤ ਕਵਿਤਾ ਜਾਂ ਕੋਈ ਗਾਣਾ ਵੀ ਈਵਨ ਸੁਣਾਉਣਾ ਚਾਹੁੰਦੇ ਆ, ਉਹ ਸੁਣਾ ਸਕਦੇ ਆ। ਤੇ ਕਾਲਾਂ ਬਹੁਤ ਆਉਣੀਆਂ ਸ਼ੁਰੂ ਹੋਈਆਂ ਆ, ਸੈਕਰਾਮੈਂਟੋ, ਔਰੋਵਿਲ, ਦੂਰ ਬੇਕਰਫੀਲਡ ਤੋਂ। ਪਲੀਜ਼ ਬੱਚੇ ਜਿਹੜੇ ਆ ਅਰਲੀ ਰਜਿਸਟਰ ਕਰਾ ਲਓ, ਕਿਉਂਕਿ ਫਿਰ ਜਦੋਂ ਆਪਾਂ ਸਾਰੇ ਐਨ ਟਾਈਮ 'ਤੇ ਕਰਾਉਂਦੇ ਆ, ਕਈ ਵਾਰੀ ਫਿਰ ਉਹ ਔਰਗਨਾਈਜ਼ ਜਿਹੜਾ ਵਧੀਆ ਨਹੀਂ ਹੁੰਦਾ ਹੈਗਾ। ਸੋ ਤੁਸੀਂ ਅੱਜ ਹੀ ਤੁਹਾਡੇ ਬੱਚੇ ਜਿਹੜੇ ਛੋਟੀ ਮੋਟੀ ਕਵਿਤਾ ਵੀ ਬੋਲ ਸਕਦੇ ਆ, ਕੋਈ ਗਾਣਾ ਗਾ ਸਕਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਸੰਬੰਧ ਦੇ ਵਿੱਚ, ਜ਼ਰੂਰ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ US ਦੇ ਸਟੂਡੀਓ 408 272 5200 'ਚ ਆਪਣਾ ਨਾਂ ਜਿਹੜਾ ਆ ਬੱਚਿਆਂ ਦਾ ਕਾਲ ਕਰਕੇ ਰਜਿਸਟਰ ਕਰਾ ਦਿਓ। 3 ਵਜੇ ਤੋਂ 5 ਵਜੇ ਤਾਈਂ ਇਹ ਪ੍ਰੋਗਰਾਮ ਚੱਲਣਾ ਸ਼ਨੀਚਰਵਾਰ ਨੂੰ, ਤੇ ਸਾਡੀ ਟਰਾਈ ਹੋਊਗੀ ਰੇਡੀਓ 'ਤੇ ਵੀ ਜਿਹੜਾ ਉਹ ਲਾਈਵ ਦਿੱਤਾ ਜਾਵੇ। ਜੀ ਬਿਲਕੁਲ, 14 ਸਤੰਬਰ ਜਿਹੜੀ ਉਹ ਆ ਰਹੀ ਆ, ਸੋ ਜਲਦੀ ਤੋਂ ਜਲਦੀ ਰਜਿਸਟਰ ਕਰੋ। ਰਜਿਸਟਰ ਕਰਨ ਦੇ ਲਈ ਫ਼ੋਨ ਨੰਬਰ ਹੈ 408 722 7698, 4087227698 ਜਾਂ 559 403 9290, 5594039290। ਸੋ ਮੌਕਾ ਮਿਲਦਾ ਹੈ ਬੱਚਿਆਂ ਨੂੰ, ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤ ਦੇ ਵਿੱਚ ਜਿਹੜੀ ਵੀ ਉਹਨਾਂ ਦੇ ਕੋਲ ਖੁਦ ਦੀ ਲਿਖੀ ਹੋਈ ਕੋਈ ਰਚਨਾ ਆ, ਕੋਈ ਹੋਰ ਕਿਸੇ ਦੀ ਜਿਹੜੀ ਲਿਖੀ ਹੋਈ ਜਿਹੜੀ ਉਹ ਸੁਣਾਉਣਾ ਚਾਹੁੰਦੇ ਨੇ, ਚਾਹੇ ਕੋਈ ਧਾਰਮਿਕ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੀਤ ਹੈਗਾ ਆ, ਉਹ ਵੀ ਜੇ ਉਹ ਸੁਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਰੇ ਜਿਹੜੇ ਉਹ ਵੈਲਕਮ ਨੇ। ਕਾਲ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ, ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾय 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ